ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਹੈ 800, ਨੰਬਰ ਹੈ 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ, ਪ੍ਰਾਈਮ ਮਿਨਿਸਟਰ ਆ ਕੀ ਸਟੈਮਰ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈਗਾ। ਤੇ ਹੁਣ ਇੰਗਲੈਂਡ ਦੀ ਜਿਹੜੀ ਪੋਲਿਟਿਕਸ ਆ ਇੱਕ ਵਾਰੀ ਫੇਰ ਡਾਮਾਡੋਲ ਜਾਪ ਰਹੀ ਹੈਗੀ ਆ। ਸਟਾਮਰ ਨੇ ਇਹ ਕਿਹਾ ਵੀ ਉਹ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਰਹਿਣਗੇ ਜਦੋਂ ਤੱਕ ਜਿਹੜੀ ਲੇਬਰ ਪਾਰਟੀ ਆ ਉਹ ਨਵੇਂ ਲੀਡਰ ਨੂੰ ਨਹੀਂ ਚੁਣਦੇ। ਤੇ ਹੋ ਸਕਦਾ ਕਹਿੰਦੇ ਵੀ ਐਕਸਪੈਕਟ ਕਰਦੇ ਆ ਵੀ ਸਾਬਕਾ ਮੈਨਚੈਸਟਰ ਦੇ ਮੇਅਰ ਐਂਡੀ ਬਰਨਮ ਉਹ ਜੋ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਹੋਣ। ਬਰਨਮ ਨੇ ਕਨਫਰਮ ਕੀਤਾ ਸੋਸ਼ਲ ਮੀਡੀਆ ਤੇ, ਕਹਿੰਦੇ ਵੀ ਮੈਂ ਆਪਣਾ ਨਾਂ ਇਸ ਪ੍ਰੋਸੈਸ ਦੇ ਵਿੱਚ ਅੱਗੇ ਰੱਖੂੰਗਾ। ਸਾਬਕਾ ਹੈਲਥ ਸੈਕਟਰੀ ਬੈਸ ਸਟੀਟਿੰਗ ਉਹ ਵੀ ਇੱਕ ਮੇਨ ਰਾਈਵਲ ਜਿਹੜਾ ਆ ਗਿਣਿਆ ਜਾ ਰਿਹਾ ਹੈਗਾ ਆ ਇਸ ਟੌਪ ਪੋਜੀਸ਼ਨ ਦੇ ਲਈ। ਬਰਨਮ ਦੀ ਜਿਹੜੀ ਵਿਕਟਰੀ ਆ ਸਪੈਸ਼ਲ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਪਿਛਲੇ ਹਫ਼ਤੇ ਹੋਈ ਆ, ਉਹਦੇ ਕਰਕੇ ਹੀ ਜਿਹੜਾ ਆ ਸਟੈਮਰ ਨੂੰ ਜਿਹੜਾ ਡਿਸੀਜਨ ਲੈਣਾ ਪਿਆ ਤਾਂ ਕਿ ਉਹ ਆਪਣਾ ਅਸਤੀਫਾ ਦੇ ਸਕੇ। ਸੋ ਇੰਗਲੈਂਡ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਸਰਕਾਰ ਆ ਉਹ ਕਾਫੀ ਡਾਮਾਡੋਲ ਆ ਤੇ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਕੀ ਸਟੇਮਰ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈ। ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਅਨਾਊਂਸ ਕੀਤਾ ਸੀ, ਕਹਿੰਦੇ ਵੀ ਸੋਮਵਾਰ ਸਵੇਰ ਤੱਕ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਰਿਜ਼ਾਈਨ ਦੇਣ ਜਾ ਰਹੇ ਹੈਗੇ ਆ। ਇੰਗਲੈਂਡ ਦੀ ਜਿਹੜੀ ਅਗਲੀ ਇਲੈਕਸ਼ਨ ਹੋਣੀ ਹੈਗੀ ਆ ਉਹ 2029 ਦੇ ਵਿੱਚ ਹੋਣੀ ਹੈਗੀ ਆ ਤੇ ਉਹਦੇ ਵਿੱਚ ਹਜੇ ਕਾਫੀ ਲੰਮਾ ਸਮਾਂ ਆ। ਸਟੈਮਰ 6ਵੇਂ ਪ੍ਰਾਈਮ ਮਿਨਿਸਟਰ ਆ ਇਸ ਦਹਾਕੇ ਦੇ ਵਿੱਚ ਜੋ ਇੰਨੇ ਸ਼ਾਰਟ ਟਰਮ ਜਿਹੜੇ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ। ਜੀ ਬਿਲਕੁਲ। ਸੋ ਇਹ ਤਾਂ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਹਾਲਾਤ ਉੱਥੇ ਇੱਦਾਂ ਦੇ ਡਾਵਾਡੋਲ ਹੋਏ ਆ। ਲੇਬਰ ਪਾਰਟੀ ਦਾ ਇਹ ਲੀਡਰ ਰਿਹਾ ਆ ਕੇਅਰ ਸਟਾਰਮਰ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇਨਫੈਕਟ ਹਰਜੋਤ ਸਿੰਘ 7 ਸਾਲਾਂ 'ਚ 6ਵਾਂ ਇਹਨਾਂ ਦਾ ਆ ਦਹਾਕੇ ਤੋਂ ਵੀ। ਜੇ ਥੋੜਾ ਟਾਈਮ ਨੂੰ ਹੋਰ ਕਰੰਚ ਕਰੀਏ ਤਾਂ ਇੰਨੇ ਜ਼ਿਆਦਾ ਜਿਹੜੇ ਪ੍ਰਧਾਨ ਮੰਤਰੀ ਆ ਇਹਨਾਂ ਨੂੰ ਇੰਗਲੈਂਡ ਨੂੰ ਮਿਲ ਚੁੱਕੇ ਆ। ਲਿਜ਼ ਟਰੱਸ, ਬੋਰਨ ਜੌਨਸਨ, ਹੋਰ ਆਏ ਗਏ ਆ, ਰਿਸ਼ੀ ਸੁਨਾਕ, ਕਿੰਨੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਥੋੜੇ ਸਮੇਂ ਦੇ ਵਿੱਚ ਉੱਥੇ ਬਦਲਦੇ ਰਹੇ ਆ। ਐਂਡੀ ਬਰਨਹੈਮ ਟ੍ਰੇਨ ਤੋਂ ਗਏ ਆ, ਉਸ ਤੋਂ ਬਾਅਦ ਦੇ ਵਿੱਚ ਉਹਨੇ ਹਰਜੋਤ ਸਿੰਘ ਜੀ ਕੈਬ ਦੇ ਉੱਤੇ ਗਿਆ ਆ। ਉੱਥੋਂ ਦੇ ਨਿਊਜ਼ ਚੈਨਲ ਕੱਲੇ ਉੱਥੇ ਹੈਲੀਕਾਪਟਰ ਉਹਦੇ ਉੱਤੇ ਜਿਹੜੇ ਉਹ ਲਾਏ ਹੋਏ ਸੀਗੇ ਵੀ ਕੱਲੀ ਮੂਵਮੈਂਟ ਜਿਹੜੀ ਆ ਉਸਦੀ ਨੋਟ ਕੀਤੀ ਜਾ ਰਹੀ ਸੀਗੀ। ਸੋ ਇਹ ਇਨਫੈਕਟ ਜਿਹੜਾ ਟਰੰਪ ਹੋਣ ਵਾਲੀ ਗੱਲ ਨੂੰ ਲੈ ਕੇ ਇਹ ਵੀ ਜਿਹੜੀ ਚਰਚਾ ਚੱਲੀ ਆ ਵੀ ਦੁਨੀਆ ਤੋਂ ਪਹਿਲਾਂ ਟਰੰਪ ਹੋਣਾ ਨੇ, ਇਸ ਤੋਂ ਪਹਿਲਾਂ ਦੁਨੀਆ ਨੂੰ ਟਰੰਪ ਹੋਣਾ ਨੇ ਪਹਿਲਾਂ ਹੀ ਜਿਹੜਾ ਉਹ ਦੱਸ ਦਿੱਤਾ ਸੀਗਾ। ਸੋ ਇੰਟਰਨਲੀ ਇਹਨਾਂ ਦੇ ਉਲਟ ਕਾਫੀ ਜ਼ਿਆਦਾ ਵਿਰੋਧਤਾ ਜਿਹੜੀ ਉਹ ਬਣ ਚੁੱਕੀ ਸੀਗੀ ਤੇ ਹੁਣ ਇਹ ਦੇਖਦੇ ਆ ਵੀ ਕਿਵੇਂ ਹੋਊਗਾ। ਇੱਕ ਹੋਰ ਚੈਲੰਜਰ ਹੋ ਸਕਦੇ ਆ ਬਰਨਹੈਮ ਦੇ ਨਾਲ ਵੈਸ ਸਟਰੀਟਿੰਗ। ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਜਿਹੜਾ ਉਹ ਸੋਚਿਆ ਜਾ ਰਿਹਾ ਸੀਗਾ, ਪਰ ਉਹਨਾਂ ਨੇ ਖੁਦ ਬਰਨਹੈਮ ਨੂੰ ਸਮਰਥਨ ਦੇ ਕੇ ਆਪਣੇ ਆਪ ਨੂੰ ਇਸ ਦੌੜ ਚੋਂ ਬਾਹਰ ਕੱਢ ਲਿਆ ਹੈਗਾ ਆ। ਸੋ 2 ਸਾਲਾਂ ਦੇ ਵਿੱਚ ਲੈਂਡਸਲਾਈਡ ਵਿਕਟਰੀ ਹੋਈ ਸੀ ਇਹਨਾਂ ਦੀ ਲੇਬਰ ਪਾਰਟੀ ਦੀ ਇਸ ਇਲੈਕਸ਼ਨ ਦੇ ਵਿੱਚ। ਪਿਛਲੀਆਂ ਜਿਹੜੀਆਂ ਜਨਰਲ ਇਲੈਕਸ਼ਨ 'ਚ ਤਾਂ ਬਿਗੇਸਟ ਮੈਜੋਰਟੀ ਸੀਗੀ ਪਾਰਲੀਮੈਂਟ 'ਚ, ਤੇ ਤਾਂ ਵੀ ਜਿਹੜੀ ਆ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ। ਫੋਰਨ ਵਾਰ ਦੇ ਵਿੱਚ, ਟਰੰਪ ਹੋਣਾ ਦੀ ਵਾਰ ਦੇ ਵਿੱਚ ਇਹਨਾਂ ਨੇ ਸਾਥ ਨਹੀਂ ਦਿੱਤਾ ਸੀਗਾ ਤੇ ਪੈਂਡੈਮਿਕ ਰਿਸਪੌਂਸ ਨੂੰ ਲੈ ਕੇ ਇਕਨੋਮੀ ਜੋ ਹਾਲਾਤ ਜਿਹੜੇ ਉਹ ਬਣੇ ਪਏ ਆ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਆ ਉਹ ਇੱਥੇ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਜਿਹੜਾ ਐਂਡੀ ਬਰਨਹੈਮ ਆ ਉਸ ਨੂੰ ਹੁਣ ਤੋਂ ਕੁਝ ਘੰਟੇ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਦੇ ਉੱਤੇ ਸਹੁੰ ਜਿਹੜੀ ਆ ਉਹ ਚੁਕਾ ਦਿੱਤੀ ਗਈ ਹੈਗੀ ਆ। ਸੋ ਇਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਫਰੰਟ ਰਨਰ ਇਸ ਤਰੀਕੇ ਦੇ ਨਾਲ ਹੈਗੇ ਆ। ਸੋ ਅੱਗੇ ਦੇਖੋ ਕਿਵੇਂ ਜਿਹੜਾ ਉਹ ਬਣਦਾ ਆ। ਕੰਜ਼ਰਵੇਟਿਵ ਪਾਰਟੀ ਆ ਉੱਥੋਂ ਦੀ ਜਿਹੜੀ, ਉਹਨਾਂ ਨੇ ਸਟਾਰਮਰ ਦੀ ਆਲੋਚਨਾ ਜਿਹੜੀ ਉਹ ਕੀਤੀ ਹੈ, ਕਹਿੰਦੇ ਵੀ ਇਹ ਟੈਰੀਬਲ ਪ੍ਰਾਈਮ ਮਿਨਿਸਟਰ ਸੀਗੇ ਤੇ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਨਵਾਂ ਪ੍ਰਧਾਨ ਮੰਤਰੀ ਆ ਉਹ ਉੱਥੇ ਲਾਇਆ ਜਿਹੜਾ ਹੋ ਜਾਵੇ। ਸੋ 10 ਡਾਊਨਿੰਗ ਸਟਰੀਟ ਦੇ ਬਾਹਰ ਖੜ ਕੇ ਅੱਜ ਜਿਹੜਾ 6ਵਾਂ ਪ੍ਰਾਈਮ ਮਿਨਿਸਟਰ
ਜਿਹਨੇ ਰਿਜ਼ਾਈਨ ਕੀਤਾ ਆ ਇੱਥੋਂ ਪਿਛਲੇ 7 ਸਾਲਾਂ 'ਚ, ਉਸਨੇ ਅਸਤੀਫੇ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਸੀਗਾ। ਉਸਦੀ ਮੈਂਬਰ ਗਵਰਨਮੈਂਟ ਦੇ ਜਿਹੜੇ ਮੈਂਬਰਸ ਆ, ਉਹ ਵੀ ਉਸਦੇ ਨਾਲ ਸਾਈਡ ਤੇ ਖੜੇ ਸੀਗੇ ਜਦ ਇਹ ਆਪਣੀ ਅਸਤੀਫੇ ਵਾਲਾ ਬਿਆਨ ਆ ਉਹ ਦੇ ਰਿਹਾ ਸੀਗਾ। ਬੀਤੇ ਦਿਨਾਂ ਦੇ ਵਿੱਚ ਹੋਈਆਂ ਉੱਥੋਂ ਦੀਆਂ ਲੋਕਲ ਚੋਣਾਂ 'ਚ ਲੇਬਰ ਪਾਰਟੀ ਜਿਹੜੀ ਉਹ ਪਿੱਛੇ ਰਹਿ ਗਈ ਸੀਗੀ, ਪਰ ਜੁਲਾਈ 2024 ਦੇ ਵਿੱਚ 650 ਸੀਟਾਂ 'ਚੋਂ ਹਰਜੋਤ ਸਿੰਘ ਜੀ ਇਹਨਾਂ ਦੀ ਪਾਰਟੀ 403 ਸੀਟਾਂ ਲੈ ਕੇ ਜਿਹੜੀ ਉਹ ਗਈ ਸੀ, ਜਿਸ ਨੂੰ ਕਿ ਉੱਥੇ ਲੈਂਡਸਲਾਈਡ ਵਿਕਟਰੀ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਹੋ ਜਾਂਦਾ ਆ। ਪਰ ਇਹ ਆ ਵੀ ਹੁਣ ਇੰਟਰਨਲ ਰਿਫਟ ਤੇ ਇਕੋਨਮੀ ਦੇ ਹਾਲ ਮਾੜੇ ਚੱਲਦੇ ਹੋਏ ਤੇ ਜਿਹੜਾ ਇਹਨਾਂ ਦੇ ਦੁਆਰਾ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਨੂੰ ਜਿਹੜਾ ਐਂਬੈਸਡਰ ਲਾਇਆ ਸੀਗਾ, ਜਿਹਦਾ ਨਾਂ ਐਪਸਟੀਨ ਫਾਈਲ ਦੇ ਵਿੱਚ ਆਇਆ ਸੀ, ਉਹਦੇ ਕਰਕੇ ਵੀ ਅਸਤੀਫੇ ਦੀਆਂ ਮੰਗਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਸੀਗੀਆਂ। ਪਰ ਇੰਗਲੈਂਡ ਦੇ ਵਿੱਚ ਇੱਕ ਵਾਰੀ ਫੇਰ ਨਵਾਂ ਰਾਸ਼ਟਰਪਤੀ ਜਿਹੜਾ ਉਹ ਆਉਣ ਜਾ ਰਿਹਾ ਆ। ਨਾਈਜਲ ਫਰਾਜ ਜਿਹੜਾ ਕਿ ਹਾਰਡ ਰਾਈਟ ਪਾਰਟੀ ਲੀਡਰ ਆ ਉੱਥੇ ਦਾ, ਰਿਫਾਰਮ ਪਾਰਟੀ ਦਾ, ਉਹਨੇ ਜਨਰਲ ਇਲੈਕਸ਼ਨ ਦੀ ਮੰਗ ਜਿਹੜੀ ਕੀਤੀ ਆ। ਉਹਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਯੂਕੇ ਦੇ ਵਿੱਚ ਜਨਰਲ ਇਲੈਕਸ਼ਨ ਜਿਹੜੀਆਂ ਉਹ ਦੁਬਾਰਾ ਕਰਵਾਉਣੀਆਂ, ਜਲਦੀ ਕਰਵਾਉਣੀਆਂ ਚਾਹੀਦੀਆਂ ਨੇ। ਜੀ ਬਿਲਕੁਲ। ਸੋ ਇਨਵੈਸਟਰ ਜਿਹੜੇ ਆ ਉਹ ਬ੍ਰਿਟਿਸ਼ ਦੀ ਇਕੋਨਮੀ ਨੂੰ ਲੈ ਕੇ ਕਾਫੀ ਚਿੰਤਤ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਹੁਣ ਪ੍ਰਾਈਮ ਮਿਨਿਸਟਰ ਚੇਂਜ ਹੋਏ ਆ, ਹੋਪਫੁਲੀ ਇਹਦੇ ਨਾਲ ਕੁਛ ਜਿਹੜੀ ਸਟੇਬਿਲਿਟੀ ਆਊਗੀ। ਡਾਲਰ ਦੇ ਅਗੇਂਸਟ ਜਿਹੜਾ ਪੌਂਡ ਆ ਉਹ ਥੋੜਾ ਰਿਕਵਰ ਵੀ ਹੋਇਆ ਹੈਗਾ ਆ। ਸੋ ਜੋ ਪੋਸਟ ਬ੍ਰੈਕਸਿਟ ਬ੍ਰਿਟੇਨ ਆ, ਉਸ ਦੇ ਦੌਰਾਨ 6 ਪ੍ਰਾਈਮ ਮਿਨਿਸਟਰ ਜਿਹੜੇ ਆ ਯੂਕੇ ਦੇ ਚੇਂਜ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ ਡੇਵਿਡ ਕੈਮਰੌਨ, ਥਰੀਸਾ ਮੇ, ਬੋਰਿਸ ਜੌਨਸਨ, ਲਿਜ਼ ਟਰਸ, ਰਿਸ਼ੀ ਸੁਨਾਕ ਤੇ ਕੀਅਰ ਸਟੈਮਰ। ਸੋ 6 ਜਾਣੇ ਜਿਹੜੇ ਆ ਇਹ 2016 ਦੇ ਵਿੱਚ ਬ੍ਰੈਕਸਿਟ ਤੋਂ ਐਗਜ਼ਿਟ ਕਰਨਾ ਸੀ, ਉਹ ਤੋਂ ਬਾਅਦ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ ਚੇਂਜ ਹੋ ਚੁੱਕੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਐਸ ਤੇ ਈਰਾਨ ਦੇ ਜਿਹੜੇ ਲੀਡਰਸ ਆ ਉਹ ਪਹੁੰਚੇ ਸਵਿਟਜ਼ਰਲੈਂਡ ਦੇ ਵਿੱਚ। ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਆਪਸ ਦੇ ਵਿੱਚ ਉੱਥੇ ਗੱਲਬਾਤ ਕੀਤੀ। ਅਮਰੀਕਾ ਦੀ ਤਰਫੋਂ ਉਪ ਰਾਸ਼ਟਰਪਤੀ JD ਵੈਂਸ, ਟਰੰਪ ਦਾ ਜਵਾਈ ਜਿਹੜਾ ਕੁਸ਼ਨਰ ਤੇ ਵਿਟਕੌਫ ਜਿਹੜਾ ਸਪੈਸ਼ਲ ਇਨਵਾਏ ਆ, ਉਹ ਉੱਥੇ ਪਹੁੰਚੇ ਸੀ। ਦੂਜੇ ਪਾਸਿਓਂ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਦੇ ਪਾਰਲੀਮੈਂਟ ਦੇ ਜਿਹੜੇ ਮੇਨ ਹੈਡ ਆ ਉਹ ਉੱਥੇ ਪਹੁੰਚੇ। ਜਿਹੜੇ ਜਹਾਜ਼ ਦੇ ਉੱਤੇ ਹਰਜੋਤ ਸਿੰਘ ਜੀ ਈਰਾਨ ਵਾਲੇ ਆਏ, ਉੱਥੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਿਆ ਸੀਗਾ, ਲਿਖਿਆ ਹੋਇਆ ਸੀਗਾ, ਜਿਹੜੀਆਂ ਕੁੜੀਆਂ ਦੀ ਮੌਤ ਹੋਈ ਸੀਗੀ, ਜਿਹੜੇ ਸਕੂਲ ਦੇ ਬੱਚੇ ਜਿਹੜੇ ਮਾਰੇ ਗਏ ਸੀ, ਉਹਨਾਂ ਦਾ ਨਾਮ ਜਿਹੜਾ ਹੈ ਉੱਥੇ ਲਿਖ ਕੇ ਉਹਨਾਂ ਨੇ ਉੱਥੇ ਐਂਟਰੀ ਜਿਹੜੀ ਉਹ ਕੀਤੀ ਸੀਗੀ। ਸੋ ਸਵਿਟਜ਼ਰਲੈਂਡ ਦੇ ਵਿੱਚ ਇਹਨਾਂ ਦੀ ਵਾਰਤਾਲਾਪ ਜਦੋਂ ਚੱਲ ਰਹੀ ਸੀ, ਉਸੇ ਦਰਮਿਆਨ ਟਰੰਪ ਹੁਣਾਂ ਨੇ ਫੋਨ ਦੇ ਉੱਤੇ ਜਿਹੜੇ ਕੁਝ ਅਜਿਹੇ ਟਰੁਥ ਸੋਸ਼ਲ ਦੇ ਉੱਤੇ ਬਿਆਨ ਜਿਹੜੇ ਉਹ ਦੇ ਦਿੱਤੇ, ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਮੀਟਿੰਗ ਆ ਉਹਦਾ ਮਾਹੌਲ ਹੀ ਕਹਿੰਦੇ ਪੂਰੀ ਤਰ੍ਹਾਂ ਬਦਲ ਗਿਆ। ਇੱਥੋਂ ਤੱਕ ਵੀ ਰਿਪੋਰਟ ਆਈਆਂ ਈਰਾਨ ਵਾਲੇ ਤਾਂ ਸ਼ਾਇਦ ਵਾਕਆਊਟ ਵੀ ਉਸ ਦੇ ਵਿੱਚੋਂ ਇੱਕ ਵਾਰੀ ਕਰ ਗਏ ਸੀਗੇ। ਪਰ ਅੱਜ ਹੁਣ ਜਿਹੜਾ ਲੇਟੈਸਟ ਬਿਆਨਾਂ ਦੇ ਮੁਤਾਬਕ JD ਵੈਂਸ ਉਹਨਾਂ ਨੇ ਇਹ ਕਿਹਾ ਵੀ ਗ੍ਰੇਟ ਪ੍ਰੋਗਰੈਸ ਹੋਈ ਆ ਫਾਈਨਲ ਡੀਲ ਵੱਲ ਨੂੰ ਕਦਮ ਚੱਕਣ ਦੇ ਲਈ। ਸੋ ਕਹਿੰਦੇ ਵੀ ਗ੍ਰੇਟ ਪ੍ਰੋਗਰੈਸ ਆ ਨੈਗੋਸ਼ੀਏਸ਼ਨ ਦੇ ਵਿੱਚ ਈਰਾਨ ਦੇ ਨਾਲ। ਉੱਥੇ ਜਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੇ ਕਤਰ ਦੇ ਜਿਹੜੇ ਲੀਡਰਸ ਆ ਉਹ ਵੀ ਪਹੁੰਚੇ ਹੋਏ ਸੀ। ਈਰਾਨ ਦੇ ਜਿਹੜੇ ਟੌਪ ਨੈਗੋਸ਼ੀਏਟਰ ਆ ਸਵਿਟਜ਼ਰਲੈਂਡ ਦੇ ਵਿੱਚ ਤਹਿਰਾਨ ਦੇ ਤਰਫੋਂ ਜਿਹੜੇ ਉੱਥੇ ਪਹੁੰਚੇ ਸੀ, 18 ਘੰਟੇ ਕਹਿੰਦੇ ਵੀ ਗੱਲਬਾਤ ਉਹਨਾਂ ਦੀ ਉੱਥੇ ਚੱਲਦੀ ਜਿਹੜੀ ਉਹ ਰਹੀ ਆ। ਵਿੱਚੇ ਜਿਹੜੇ ਮੀਡੀਏਟਰਸ ਵਿੱਚੇ ਹੀ ਨਾਲ ਜਿਹੜੇ ਉਹ US ਦੇ ਜਿਹੜੇ ਉਪ ਰਾਸ਼ਟਰਪਤੀ ਆ JD ਵੈਂਸ ਉਹਨਾਂ ਦੇ ਨਾਲ। ਗਲੀਫ ਬਾਗ ਜਿਹੜੇ ਈਰਾਨ ਦੇ ਪਾਰਲੀਮੈਂਟ ਦੇ ਹੈੱਡ ਨੇ ਤੇ ਜਿਹੜੇ ਫੋਰਨ ਮਿਨਿਸਟਰ ਅਰਾਗਚੀ ਆ, ਉਹ ਕਹਿੰਦੇ ਵੀ ਹੁਣ ਇਸ ਤੋਂ ਬਾਅਦ ਚ ਓਮਾਨ ਦੇ ਵੱਲ ਨੂੰ ਟਰੈਵਲ ਕਰਨਗੇ ਸਟੇਟ ਆਫ ਹਾਰਮੁਜ਼ ਨੂੰ ਲੈ ਕੇ। ਟਰੰਪ ਉਹਨਾਂ ਨੇ ਬਿਆਨ ਜਿਹੜਾ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਦੇ ਦਿੱਤਾ ਸੀਗਾ ਵੀ ਇਹਨਾਂ ਨੇ ਬੰਦ ਖਾਤੇ ਕੀਤਾ ਵੀ ਇਹ ਨਾ ਹੋਵੇ ਵੀ ਤੁਸੀਂ ਵਾਪਸ ਹੀ ਜਿਹੜਾ ਉਹ ਨਾ ਪਹੁੰਚੋ। ਉਸ ਤੋਂ ਬਾਅਦ ਚ ਇਹ ਸੁਣਨ ਚ ਆਇਆ ਸੀਗਾ ਵੀ ਮੀਟਿੰਗ ਦੇ ਵਿੱਚੋਂ ਈਰਾਨ ਵਾਲੇ ਜਿਹੜੇ ਉਹ ਉੱਠ ਕੇ ਆ ਗਏ ਸੀਗੇ। ਉਧਰ ਕਤਰ ਨੇ ਐਲਾਨ ਕੀਤਾ ਵੀ ਜਿਹੜੇ ਸਮਝੌਤੇ ਦੇ ਤਹਿਤ 6 ਬਿਲੀਅਨ US ਡਾਲਰਸ ਉਹ ਈਰਾਨ ਨੂੰ ਜਿਹੜੇ ਉਹ ਦਿੱਤੇ ਜਾ ਰਹੇ ਆ ਪ੍ਰੀਲਿਮਿਨਰੀ। ਜਿੱਦਾਂ ਕਹਿੰਦੇ ਹੁੰਦੇ ਨਾ ਵੀ ਪੂਰੀ ਰਾਸ਼ੀ ਦੇਣ ਤੋਂ ਪਹਿਲਾਂ ਸਾਈ ਦਿੱਤੀ ਜਾਂਦੀ ਆ
ਡੀਲ ਤੋਂ ਪਹਿਲਾਂ। ਸੋ ਕਤਰ ਦੇ ਦੁਆਰਾ ਕਹਿੰਦੇ ਵੀ ਹੁਣ ਇਹਨਾਂ ਨੂੰ $6 ਬਿਲੀਅਨ ਜਿਹੜੇ ਉਹ ਦਿੱਤੇ ਜਾਣਗੇ, ਸਿਰਫ ਇਸੇ ਲਈ ਵੀ ਕਿਉਂਕਿ ਇਹ ਟਾਕਸ ਦੇ ਵਿੱਚ ਉੱਥੇ ਗੱਲਬਾਤ ਕਰਨ ਦੇ ਲਈ ਪਹੁੰਚ ਚੁੱਕੇ ਹੈਗੇ ਆ। ਸੋ ਯੂਐਸ ਤੇ ਕਤਰ ਵਾਲੇ ਦੇਖ ਰਹੇ ਆ ਵੀ ਇਹਨਾਂ ਦੇ ਜਿਹੜੇ ਫਰੋਜ਼ਨ ਐਸੈਟਸ ਆ ਉਹਨਾਂ ਨੂੰ ਈਰਾਨ ਨੂੰ ਕਿੱਦਾਂ ਜਿਹੜੇ ਉਹ ਪਹੁੰਚਾਏ ਜਾ ਸਕਦੇ ਹੈਗੇ ਆ। ਪਰ ਹਰਜੋਤ ਸਿੰਘ ਜੀ, ਮੀਟਿੰਗ ਹੋਈ ਆ, ਹਰ ਇੱਕ ਦੁਨੀਆ ਦੀ ਜਿਹੜੀ ਉਹ ਨਜ਼ਰ ਆ ਇਸ ਦੇ ਉੱਤੇ ਲੱਗੀ ਹੋਈ ਆ ਵੀ ਅੱਗੇ ਕੀ ਬਣਨ ਜਾ ਰਿਹਾ ਹੈਗਾ ਆ। ਇੱਕ ਜਿਹੜੀ ਹਾਈ ਲੈਵਲ ਕਮੇਟੀ ਹੈ ਸੈਟਅਪ ਹੋਈ ਹੈਗੀ ਆ, ਜੋ ਪੋਲੀਟੀਕਲ ਓਵਰਸਾਈਟ ਮੀਡੀਏਸ਼ਨ ਦੇ ਵਿੱਚ, ਜਿਹਦੇ ਵਿੱਚ ਕਤਰ, ਪਾਕਿਸਤਾਨ, ਇਹਨਾਂ ਸਾਰਿਆਂ ਨੇ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ। ਇਹਦੇ ਵਿੱਚ ਜੋ ਰੋਡ ਮੈਪ ਹੋਊਗਾ ਆਉਣ ਵਾਲੇ 60 ਦਿਨਾਂ ਦੇ ਵਿੱਚ ਉਹ ਡਿਸਕਸ ਹੋਊਗਾ। ਪਰ ਜੋ ਮੀਟਿੰਗ ਪਹਿਲਾਂ ਸ਼ੁਰੂਆਤ 'ਚ ਕਾਫੀ ਟੈਂਸ ਰਹੀ, ਕਿਉਂਕਿ ਇਰਾਨ ਦੇ ਜੋ ਪਹੁੰਚੇ ਹੋਏ ਸੀ ਲੀਡਰ, ਉਹਨਾਂ ਨੇ ਅਮਰੀਕਾ ਦੇ ਜਿਹੜੇ ਹੈਗੇ ਵਾਈਸ ਪ੍ਰੈਜ਼ੀਡੈਂਟ JD ਵੈਂਸ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੇ ਹੱਥ ਨਹੀਂ ਮਿਲਾਏ ਹੈਗੇ। ਸੋ ਉਹਨਾਂ ਨੂੰ ਲੱਗਦਾ ਸੀ ਪਹਿਲਾਂ ਹੱਥ ਮਿਲਾ ਕੇ ਗੱਲਬਾਤ ਸ਼ੁਰੂ ਕਰਾਂਗੇ, ਪਰ ਉਸੇ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੀ ਸਟੇਟਮੈਂਟ ਆ ਗਈ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਤੇ ਉਹ ਕਹਿੰਦੇ ਵੀ ਇਹ ਅਸੀਂ ਤਾਂ ਚੱਲੇ ਆ, ਅਸੀਂ ਕੋਈ ਗੱਲਬਾਤ ਨਹੀਂ ਕਰਨੀ ਹੈਗੀ। ਤਾਂ ਇੱਕ ਟਾਈਮ ਤੇ ਤਾਂ ਖਬਰਾਂ ਇਹ ਆ ਗਈਆਂ ਸੀ ਵੀ ਇਰਾਨ ਦੀ ਟੀਮ ਉੱਥੋਂ ਛੱਡ ਕੇ ਚੱਲ ਗਈ ਹੈਗੀ ਆ। ਪਰ ਹੁਣ ਜੋ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ US ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਮੀਟਿੰਗ ਆ ਉਹ ਲਗਭਗ 18 ਘੰਟੇ ਚੱਲੀ ਹੈਗੀ ਆ। ਸੋ ਹੋਪਫੁਲੀ ਇਹਦੇ ਵਿੱਚੋਂ ਜਿਹੜਾ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਆਊਗਾ। ਪਰ ਜੋ ਵੀ ਜਿਹੜੀਆਂ ਫੋਟੋਆਂ ਆ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ JD ਵੈਂਸ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਤੇ ਜਿਹੜੇ ਕਤਰ ਦੇ ਲੀਡਰ ਹੈਗੇ ਆ ਉਹੀ ਸੀਗੇ। ਇਰਾਨ ਵਾਲਿਆਂ ਨੇ ਜਿਹੜੀ ਆਪਣੀ ਕਿਸੇ ਤਰ੍ਹਾਂ ਦੀ ਜਿਹੜੀ ਫੋਟੋ ਆ ਉਹ ਜਾਰੀ ਨਹੀਂ ਕੀਤੀ ਇਹਨਾਂ ਦੇ ਨਾਲ, ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਦੇ ਨਾਲ। ਹਾਲਾਂਕਿ ਉਹਨਾਂ ਦੀਆਂ ਕੁਝ ਫੋਟੋਆਂ ਜਿਹੜੀਆਂ ਆ ਕਤਰ ਦੇ ਲੀਡਰ ਤੇ ਜੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਆਈਆਂ ਹੈਗੀਆਂ। ਇਰਾਨ ਵਾਲੇ ਇਹ ਕਹਿ ਰਹੇ ਆ ਵੀ ਜਿਹੜੀ ਆ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਆ ਉਹ ਸਾਡਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਸੋ ਉਹ ਅਮਰੀਕਾ ਵਾਲਿਆਂ ਨੇ ਪੂਰਾ ਉਹਨੂੰ ਇਸ਼ੂ ਬਣਾਇਆ ਵੀ ਨਹੀਂ ਟੋਟਲੀ ਖਤਮ ਕਰੋ। ਉਹ ਕਹਿੰਦੇ ਵੀ ਅਸੀਂ ਬੰਬ ਬਣਾਉਣ ਲਈ ਨਹੀਂ ਬਣਾਉਣਾ, ਅਸੀਂ ਤਾਂ ਆਪਣੇ ਜਿਹੜੇ એનર્ਜੀ ਦੇ ਲਈ ਇਸ ਨੂੰ ਬਣਾ ਰਹੇ ਹਾਂ, ਪਰ ਅਸੀਂ ਅਲਾਓ ਕਰਾਂਗੇ ਜੋ ਵੀ ਕੋਈ ਇੰਟਰਨੈਸ਼ਨਲ ਇੰਸਪੈਕਟਰ ਆਉਂਦੇ ਹੈਗੇ IAEA ਦੇ, ਇੰਟਰਨੈਸ਼ਨਲ ਐਟੋਮਿਕ એનર્ਜੀ ਜਿਹੜਾ UN ਦਾ ਨਿਊਕਲੀਅਰ ਵਾਚਡੌਗ ਹੈਗਾ ਆ, ਤੇ ਉਹ ਕਹਿੰਦੇ ਵੀ ਸਾਡੇ ਲਈ ਕੋਈ ਪ੍ਰੋਬਲਮ ਨਹੀਂ, ਉਹ ਆ ਕੇ ਸਾਨੂੰ ਚੈੱਕ ਕਰ ਸਕਦੇ ਹੈਗੇ। ਜੀ ਬਿਲਕੁਲ। ਸੋ ਹੁਣ ਅਗਲਾ ਜਿਹੜਾ ਹਰਜੋਤ ਸਿੰਘ ਜੀ 60 ਦਿਨਾਂ ਦਾ ਜਿਹੜਾ ਰੋਡ ਮੈਪ ਆ ਵੀ 60 ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਸਮਝੌਤੇ ਜਿਹੜੇ ਉਹ ਕਰਨੇ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਉਹ ਲੱਗ ਰਹੀ ਆ। ਈਰਾਨ ਵਾਲੇ ਕਹਿ ਰਹੇ ਵੀ ਕਹਿੰਦੇ ਵੀ ਸਾਡਾ 100 ਤੋਂ $120 ਬਿਲੀਅਨ ਫਰੀਜ਼ ਕੀਤਾ ਹੋਇਆ ਆ ਤੇ ਉਹ ਸਾਨੂੰ ਜਿਹੜਾ ਇੰਟਰਨੈਸ਼ਨਲ ਅਕਾਊਂਟਸ ਦੇ ਵਿੱਚ ਜਿਹੜੀ ਸਾਡੀ ਮਨੀ ਆ ਉਹ ਸਾਨੂੰ ਮਿਲਣੀ ਚਾਹੀਦੀ ਹੈਗੀ ਆ। ਹੋ ਸਕਦਾ ਹਰਜੋਤ ਸਿੰਘ ਜੀ ਜਿਹੜਾ $300 ਬਿਲੀਅਨ ਆਖਿਆ ਜਾ ਰਿਹਾ ਇਹਨਾਂ ਨੂੰ ਫਾਈਨੈਂਸਿੰਗ ਕਰਕੇ ਦੇਣੀ ਆ, ਹੋ ਸਕਦਾ ਉਹਦੇ ਵਿੱਚੋਂ ਜਿਹੜਾ ਇਹਨਾਂ ਦਾ ਆਪਣਾ ਹੀ ਫਰੀਜ਼ ਕੀਤਾ ਮਨੀ ਉਹ ਇਹਨਾਂ ਨੂੰ ਦੇ ਕੇ ਉਸ ਦੀ ਜਿਹੜੀ ਭਰਪਾਈ ਜਾਂ ਪੂਰਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜੂਨ ਮਹੀਨੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦਾ ਸਮਝੌਤਾ ਹੋਇਆ ਸੀ, MOU ਸਾਈਨ ਹੋਇਆ ਸੀਗਾ। ਅਜੇ ਹਰਜੋਤ ਸਿੰਘ ਜੀ ਉੱਥੇ ਜਿਹੜੇ ਸ਼ਹਬਾਜ਼ ਸ਼ਰੀਫ ਆ ਉਹ ਪ੍ਰਸ਼ੰਸਾ ਹੀ ਕਰ ਰਹੇ ਸੀਗੇ ਧਿਰਾਂ ਦੀ, ਜਿਨ੍ਹਾਂ 'ਚ ਟਰੰਪ ਦਾ ਵੀ ਸੀ ਨਾਮ ਸੀਗਾ, ਤੇ ਉਸੇ ਦਰਮਿਆਨ ਹੀ ਟਰੰਪ ਹੋਣਾ ਦਾ ਉਹ ਜਿਹੜਾ ਟਵੀਟ ਨੇ ਇੱਕਦਮ ਪੂਰੀ ਤਰ੍ਹਾਂ ਜਿਹੜੀ ਆ ਉੱਥੇ ਹਲਚਲ ਜਿਹੜੀ ਉਹ ਮਚਾ ਦਿੱਤੀ ਸੀਗੀ। ਹਜ਼ਬੁੱਲਾ ਪ੍ਰੌਕਸੀਜ਼ ਨੂੰ ਲੈ ਕੇ ਉਹਦਾ ਕਾਫੀ ਜ਼ਿਆਦਾ ਜ਼ੋਰ ਇਸ ਟਾਈਮ ਈਰਾਨ ਦੇ ਉੱਤੇ ਪਾਇਆ ਜਾ ਰਿਹਾ ਆ ਵੀ ਭਾਈ ਤੁਸੀਂ ਇਹਨਾਂ ਦੀ ਸਪੋਰਟ ਕਰਨੀ ਜਿਹੜੀ ਉਹ ਬੰਦ ਕਰੋ। ਜਿੱਦਣ MOU ਸਾਈਨ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਟੇਟ ਆਫ ਹਾਰਮਜ਼ ਚੋਂ 13-14 ਜਿਹੜੀਆਂ ਸ਼ਿਪਸ ਆ ਉਹ ਲੰਘੀਆਂ, ਪਰ ਉਸ ਤੋਂ ਬਾਅਦ ਫੇਰ ਕਹਿੰਦੇ ਜਿਹੜਾ ਸਟੇਟ ਆਫ ਹਾਰਮਜ਼ ਬੰਦ ਕਰ ਦਿੱਤਾ, 2-3 ਹੀ ਜਿਹੜੀਆਂ ਉਹ ਲੰਘ ਸਕੀਆਂ। ਇਸੇ ਲਈ ਹਰਜੋਤ ਸਿੰਘ ਜੀ ਤੁਸੀਂ ਕੁਝ ਦਿਨ ਪਹਿਲਾਂ ਪਿਛਲੇ ਵੀਕ 'ਚ ਇੱਕ ਰਿਪੋਰਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਸ਼ਿਪਿੰਗ ਵਾਲੇ ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਸੀਗੇ ਵੀ ਇਹ ਸਾਲ ਦੇ ਅਖੀਰ ਤੱਕ ਮਸਾਂ ਜਾ ਕੇ ਜਿਹੜਾ ਉੱਥੋਂ ਮੁੜ ਕੇ ਜਿਹੜਾ ਤੇਲ ਦੀ ਆਵਾਜਾਈ ਆ ਜਾਂ ਕਹਿ ਲਓ ਵੀ ਸ਼ਿਪਸ ਦੀ ਆਵਾਜਾਈ ਆ ਉਹ ਪੂਰੀ ਤਰ੍ਹਾਂ ਠੀਕ ਜਿਹੜੀ ਉਹ ਹੋਵੇਗੀ। ਸੋ ਲੇਟੈਸਟ ਨੈਗੋਸ਼ੀਏਸ਼ਨ ਦੇ ਵਿੱਚ JD ਵੈਂਸ ਉਹਨਾਂ ਦੇ ਮੁਤਾਬਕ ਬਹੁਤ ਵਧੀਆ ਪ੍ਰੋਗਰੈਸ ਹੋਈ ਆ ਤੇ ਬਹੁਤ ਵਧੀਆ ਫਾਊਂਡੇਸ਼ਨ ਕਹਿੰਦੇ ਆ ਵੀ ਉਹ ਰੱਖੀ ਜਿਹੜੀ ਉਹ ਜਾ ਚੁੱਕੀ ਆ। US ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਜਰਨਲ ਲਾਇਸੈਂਸ ਈਰਾਨ ਨੂੰ ਇਸ਼ੂ ਕੀਤਾ ਆ ਵੀ ਉਹ ਪ੍ਰੋਡਕਸ਼ਨ, ਡਿਲੀਵਰੀ ਤੇ ਜਿਹੜਾ ਕਰੂਡ ਆਇਲ ਆ ਉਸ ਦੀ ਸੇਲ ਜਿਹੜੀ ਉਹ ਕਰ ਸਕਣ
ਪੈਟਰੋਕੈਮੀਕਲ ਤੇ ਪੈਟਰੋਲੀਅਮ ਪ੍ਰੋਡਕਟਸ ਜਿਹੜੇ ਇਰਾਨੀਅਨ ਓਰੀਜਨ ਦੇ ਆ 21 ਅਗਸਤ ਤੱਕ। ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਗੱਲਬਾਤ ਆ ਉਸ ਨੂੰ ਬਹੁਤ ਜ਼ਿਆਦਾ ਅਹਿਮ ਦੱਸਿਆ ਆ। ਯੂਐਸ ਤੇ ਈਰਾਨ ਦੇ ਵਿੱਚ ਇਹ ਕਤਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦਾ ਬਿਆਨ ਸੀਗਾ। ਇਸ ਤੋਂ ਬਾਅਦ ਦੇ ਵਿੱਚ ਈਰਾਨ ਦਾ ਜਿਹੜੇ ਪ੍ਰੈਜ਼ੀਡੈਂਟ ਪਜ਼ਿਸ਼ਕੀਅਨ ਆ ਉਹ 1 ਦਿਨ ਦੇ ਦੌਰੇ ਲਈ ਪਾਕਿਸਤਾਨ ਨੂੰ ਕੱਲ ਨੂੰ ਮੰਗਲਵਾਰ ਨੂੰ ਜਿਹੜੇ ਉਹ ਜਾਣਗੇ। ਸੀਜ਼ ਫਾਇਰ ਕਹਿੰਦੇ ਵੀ ਤਕਰੀਬਨ ਲੈਬਨਾਨ ਦੇ ਵਿੱਚ ਦੇਖੀ ਜਿਹੜੀ ਉਹ ਗਈ ਆ, ਲਾਰਜਲੀ ਹੈਲਡ ਰਹੀ ਆ, ਬਰਕਰਾਰ ਜਿਹੜੀ ਉਹ ਰਹੀ ਆ। ਹੌਸਟੈਲਿਟੀਜ਼ ਇੱਕ ਦੂਜੇ ਤੇ ਰਾਕਟ ਚਲਾਉਣੇ ਤੇ ਉਧਰੋਂ 에ਅਰ ਸਟ੍ਰਾਈਕਸ ਹੋਣੀਆਂ ਉਹਦੇ ਨਾਲ ਜਿਹੜਾ ਖਤਰਾ ਇਸ ਦਾ ਬਣਿਆ ਹੋਇਆ ਸੀਗਾ। ਨੇਤਨਯਾਹੂ ਨੇ ਕਿਹਾ ਵੀ ਉਹਨਾਂ ਨੇ ਇਜ਼ਰਾਈਲੀ ਆਰਮੀ ਨੂੰ ਕਿਹਾ ਆ ਵੀ ਕੁਝ ਵੀ ਚੇਂਜ ਨਹੀਂ ਹੋਇਆ, ਟਰੂਪਸ ਨੂੰ ਕਿਹਾ ਵੀ ਕੁਝ ਵੀ ਚੇਂਜ ਨਹੀਂ ਹੋਇਆ, ਕਿਸੇ ਤਰੀਕੇ ਦੀ ਤੁਹਾਡੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਪਰ ਇੱਧਰੋਂ ਅਮਰੀਕਾ ਵਾਲੇ ਲਗਾਤਾਰ ਜ਼ੋਰ ਪਾ ਰਹੇ ਆ ਕਿਉਂਕਿ MOU ਦੇ ਵਿੱਚ ਜਿਹੜਾ ਪਹਿਲਾ ਹੀ ਪੁਆਇੰਟ ਆ ਉਹਦੇ ਵਿੱਚ ਸੀਜ਼ ਫਾਇਰ ਦੀ ਜਿਹੜੀ ਇਸ ਦੇ ਵਿੱਚ ਗੱਲ ਸੀ, ਜੋ ਲਬਨਾਨ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਆ। ਲਬਨਾਨ ਅੱਖਰ ਮੁਲਕ ਦਾ ਨਾਮ 3 ਵਾਰੀ ਉਸ ਪੈਰਾਗ੍ਰਾਫ ਦੇ ਵਿੱਚ ਵਰਤਿਆ ਜਿਹੜਾ ਹੋ ਗਿਆ ਆ। ਸੋ ਹੁਣ ਦੇਖਦੇ ਆ ਵੀ ਨੇਤਨਯਾਹੂ ਇਸ ਦੇ ਸਾਈਡ ਤੋਂ ਕਿੱਦਾਂ ਲੰਘਣ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਆ। ਤੇ ਸਟ੍ਰੇਟ ਆਫ ਹਾਰਮੁਜ਼ ਦਾ ਮੇਨ ਜਿਹੜਾ ਮੁੱਦਾ ਉਹ ਨਾਲ ਦੇ ਨਾਲ ਹੋਊਗਾ। ਇੱਧਰੋਂ US ਦੇ ਜਿਹੜੇ ਸੈਕਟਰੀ ਆ ਸਟੇਟ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹ ਬਹਿਰੀਨ, ਕੁਵੈਤ ਤੇ UAE ਨੂੰ ਉੱਥੇ ਕੱਲ ਨੂੰ ਜਿਹੜੇ ਉਹ ਜਾਣਗੇ, ਜਿੱਥੇ GCC ਦੀ ਜਿਹੜੀ ਮੀਟਿੰਗ ਆ, ਜਿਹੜੇ ਗਲਫ ਕੰਟਰੀਜ਼ ਦੀ ਕੋਲੀਸ਼ਨ ਆ ਉਹ ਮੀਟਿੰਗ ਨੂੰ ਜਿਹੜਾ ਉਹ ਅਟੈਂਡ ਕਰਨ ਜਾ ਰਹੇ ਆ, ਜਿਸ ਦੇ ਵਿੱਚ ਜਿਹੜਾ MOU ਈਰਾਨ ਦੇ ਨਾਲ ਸਾਈਨ ਹੋਇਆ ਤੇ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ ਜਿਹੜੀ ਉਹ ਜਾਵੇਗੀ। ਸੋ ਇਸ ਟਾਈਮ ਕਾਫੀ ਕੁਛ ਦੇਰ ਜਸਟ ਟੂ ਮੈਨੀ ਮੂਵਿੰਗ ਪਾਰਟਸ, ਕਾਫੀ ਕੁਛ ਜਿਹੜਾ ਇੱਧਰ ਖੱਬੇ ਸੱਜੇ ਹੋ ਰਿਹਾ ਆ। ਸੋ ਆਪਾਂ ਤੁਹਾਨੂੰ ਹਮੇਸ਼ਾ ਇਸ ਦੇ ਨਾਲ ਅਪਡੇਟ ਕਰਦੇ ਰਹਾਂਗੇ। 5 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਜਿਨ੍ਹਾਂ ਨੇ ਜੋ ਰਿਫਲੈਕਟਿੰਗ ਪੂਲ ਹੈਗਾ ਆ ਵਾਸ਼ਿੰਗਟਨ DC ਦੇ ਵਿੱਚ, ਜਿਸ ਨੂੰ ਟੈਂਪਰ ਕੀਤਾ ਹੈਗਾ। ਕਹਿੰਦੇ ਵੀ 10 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਉਹਨਾਂ ਨੂੰ ਸੁਣਾਈ ਜਾ ਸਕਦੀ ਆ ਇਸ ਡਿਸਟਰਕਸ਼ਨ ਦੇ ਮਾਮਲੇ ਦੇ ਵਿੱਚ। ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ ਕਿਉਂਕਿ ਕਾਫੀ ਜ਼ਿਆਦਾ ਟਰੰਪ ਉਹਨਾਂ ਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਵਿਰੋਧ ਹੋਇਆ ਸੀ ਜਾਂ ਕ੍ਰਿਟਿਸਿਜ਼ਮ ਹੋਇਆ ਸੀ ਇਸ ਪੂਲ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਪੇਂਟ ਕੀਤਾ ਸੀ ਤੇ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਇਹ ਉੱਥੇ ਐਲਗੀ ਹੋ ਗਈ ਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਆ ਉਹ ਖਰਾਬ ਲੱਗਦਾ ਸੀ। ਸੋ ਉਸ ਤੋਂ ਬਾਅਦ ਹੁਣ 5 ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਸਾਬਕਾ ਓਲੰਪੀਅਨ ਵੀ ਹੈਗਾ ਆ ਸਾਈਕਲਿੰਗ ਦਾ। ਸੋ ਉਹਨਾਂ ਦੇ ਉੱਤੇ 10 ਸਾਲਾਂ ਤੱਕ ਦੀ ਜਿਹੜੀ ਸਜ਼ਾ ਲਾਈ ਜਾ ਸਕਦੀ ਹੈਗੀ ਆ। ਸਾਬਕਾ US ਦੇ ਓਲੰਪੀਅਨ ਡੇਵਿਡ ਡੈਵੀ ਹਰਨ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਪਹਿਲਾਂ 5 ਘੰਟਿਆਂ ਦੇ ਲਈ ਤੇ ਕਹਿੰਦੇ ਵੀ ਉਸ ਨੇ ਜੋ ਰਿਫਲੈਕਟਿੰਗ ਪੂਲ ਆ ਉਹਦੀ ਜਿਹੜੀ ਕੋਟਿੰਗ ਸੀ ਜਿਹੜੀ ਕੀਤੀ ਗਈ ਸੀ ਪੇਂਟ ਦੀ, ਉਸ ਨੂੰ ਡੈਮੇਜ ਕੀਤਾ ਹੈਗਾ। ਮਰੀਨ ਵਨ ਨੇ ਸਪੌਟ ਕੀਤਾ ਵੀ ਹੋਰ ਲੋਕ ਵੀ ਉੱਥੇ ਜਿਹੜੇ ਆ ਇਹਦੇ ਵਿੱਚ ਇਨਵੋਲਵ ਸੀਗੇ। 250ਵੀਂ ਬਰਥਡੇ ਜੋ ਅਮਰੀਕਾ ਦੀ ਮਨਾਈ ਜਾ ਰਹੀ ਹੈਗੀ ਆ, 2 ਹਫ਼ਤਿਆਂ ਦੇ ਵਿੱਚ ਮਨਾਈ ਜਾਣੀ ਆ। ਸੋ ਉਹਦੇ ਸੰਬੰਧ ਦੇ ਵਿੱਚ 300 ਫੁੱਟ ਲੌਂਗ ਗੈਸ਼ ਇਹ ਜਿਹੜਾ ਪੂਲ ਹੈਗਾ ਰਿਫਲੈਕਟਿੰਗ ਪੂਲ, ਉਹਦੇ ਉੱਤੇ ਪੇਂਟ ਕੀਤਾ ਗਿਆ ਸੀ ਤੇ ਨਵਾਂ ਪਾਣੀ ਪਾਇਆ ਗਿਆ ਸੀ ਤੇ ਮੁੜ ਕੇ ਹੁਣ ਕਹਿੰਦੇ ਵੀ ਕੈਮੀਕਲ ਉਹਦੇ ਚ ਪਾਏ ਗਏ ਆ ਜਿਹਦੇ ਕਰਕੇ ਸਾਰਾ ਕੁਝ ਡੈਮੇਜ ਹੋਇਆ ਹੈਗਾ ਆ। ਇਹ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿ ਰਿਹਾ ਹੈ। ਇਸ ਤੋਂ ਬਿਨਾਂ ਇੱਕ 8647 ਟਰਮ ਵੀ ਬਾਹਰ ਪਾਰਕ ਦੇ ਵਿੱਚ ਜਿਹੜੀ ਆ ਯੂਜ਼ ਕੀਤੀ ਗਈ ਸੀ। 86 ਜੋ ਮੰਨੇ ਜਾਂਦੇ ਹੈਗੇ ਆ ਵੀ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਤੇ 47 ਜੋ ਪ੍ਰੈਜ਼ੀਡੈਂਟ ਹੈਗੇ ਆ। ਸੋ ਇਹ ਜੋ ਪ੍ਰੋਸੀਕਿਊਟਰਸ ਆ ਉਹ ਕਹਿ ਰਹੇ ਹੈਗੇ। ਜੀ ਬਿਲਕੁਲ। ਸੋ ਨੈਸ਼ਨਲ ਗਾਰਡ ਨੂੰ ਜਿਹੜਾ ਲਾਇਆ ਗਿਆ ਆ ਉਹਦੇ ਵਿੱਚ ਇਹੀ ਜਿਹੜਾ ਉਹ ਆਖਿਆ ਜਾ ਰਿਹਾ ਆ ਵੀ ਭਾਈ ਦੇਖੋ ਵੀ ਕੋਈ ਪਾਣੀ ਦੇ ਲਾਗੇ ਛਾਗੇ ਵੀ ਜਿਹੜਾ ਉਹ ਨਾ ਆਵੇ। ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਆ ਕਹਿੰਦੇ ਵੀ ਕਾਫੀ ਜਿਹੜਾ ਉਹ ਰੋਕ ਟੋਕ ਕੀਤੀ ਜਾ ਰਹੀ ਆ। ਉਹ ਜਿਹੜੇ ਸਾਇੰਟਿਸਟ ਆ ਜਾਂ ਦੂਜੇ ਆ ਉਹ ਕਹਿ ਰਹੇ ਆ ਵੀ ਜਦੋਂ ਤੁਸੀਂ ਸਾਇੰਸ ਤੋਂ ਪਰੇ ਹੋ ਕੇ ਗੱਲ ਕਰੋਗੇ ਵੀ ਗਰਮੀ ਹੈਗੀ ਆ, ਥੱਲੇ ਤੁਸੀਂ ਪੇਂਟ ਕਰਤਾ ਉਹਦੇ ਨਾਲ ਗਰਮ ਜ਼ਿਆਦਾ ਹੋ ਗਿਆ ਪਾਣੀ ਤੇ ਐਲਗੀ ਜਿਹੜੀ ਉਹਦੇ ਕਰਕੇ ਵੱਧ ਗਈ ਆ। ਤੇ ਜਦੋਂ ਕਹਿੰਦੇ ਵੀ ਤੁਸੀਂ ਉਸ ਤੋਂ ਦੂਰ ਹੁੰਦੇ ਆ ਤਾਂ ਫਿਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ ਆ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਪਰ ਇਹ ਆ ਵੀ ਇਸ ਸਾਰੀ ਚੀਜ਼ ਦੇ ਵਿੱਚ ਵੈਂਡਲਿਜ਼ਮ ਦਾ ਜਿਹੜਾ ਉਹ ਨਾਂ ਲਾ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ ਤੇ ਨੈਸ਼ਨਲ ਗਾਰਡਸ ਨੂੰ ਉਸ ਰਿਫਲੈਕਟਿੰਗ ਪੂਲ ਦੇ ਆਲੇ ਦੁਆਲੇ ਖਿਲਾਰਿਆ ਜਿਹੜਾ ਉਹ
ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਆ, ਬੀਤੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਆਪਣੀਆਂ ਪਾਵਰਸ ਨੂੰ ਲੈ ਕੇ ਇੱਕ ਤਾਨਾਸ਼ਾਹ ਦੇ ਵਾਂਗੂ ਗੱਲ ਜਿਹੜੀ ਉਹ ਕੀਤੀ ਸੀ। ਉਹ ਇਹ ਕਹਿੰਦੇ ਸੀਗੇ ਵੀ ਮੇਰੀ ਪਾਵਰ ਦੀ ਕੋਈ ਲਿਮਿਟ ਨਹੀਂ ਹੈਗੀ, ਜਦ ਕਿ ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਚਾਹੇ ਐਗਜ਼ੈਕਟਿਵ ਆ ਚਾਹੇ ਕੋਈ ਆ, ਹਰ ਇੱਕ ਬ੍ਰਾਂਚ ਦੀ ਆਪੋ ਆਪਣੀ ਜਿਹੜੀ ਉਹ ਪਾਵਰ ਆ, ਉਹਨਾਂ ਦੀਆਂ ਤਾਕਤਾਂ ਜਿਹੜੀਆਂ ਅਥਾਰਟੀਜ਼ ਆ ਉਹ ਤੈਅ ਹੋਈਆਂ ਆ। ਪਰ ਟਰੰਪ ਹੁਣੀ ਉਸ ਤੋਂ ਪਾਰ ਜਾਣ ਦੀ ਜਿਹੜੀ ਕੋਸ਼ਿਸ਼ ਵੀ ਨਾਲ ਦੇ ਨਾਲ ਕਰ ਰਹੇ ਆ। ਪਰ ਇਹ ਆ ਵੀ ਰਿਫਲੈਕਟਿੰਗ ਪੂਲ ਵਾਲਾ ਮੁੱਦਾ ਜਿਹੜਾ ਖਾਸਾ ਇਹਨਾਂ ਨੂੰ ਇਸ ਟਾਈਮ ਸਾਂਭਣ ਨੂੰ ਵਕਤ ਜਿਹੜਾ ਆ ਉਹ ਲੱਗ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਚ ਆਪਾਂ ਮੁੜਦੇ ਹਾਂ ਵਾਪਸ, ਤੇ ਇਸੇ ਤਰੀਕੇ ਦੇ ਨਾਲ ਗੱਲਬਾਤ ਆ ਉਹ ਜਿਹੜੀ ਉਹ ਜਾਰੀ ਰਹੇਗੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਇਸ ਟਾਈਮ ਨਿਰਮਲ ਮਾਨ ਜੀ ਜਿਹੜੇ ਉਹ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਥੈਂਕ ਯੂ ਮਚ, ਥੈਂਕਸ ਫॉर ਹੈਵਿੰਗ ਮੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਆਪਣਾ ਹਰਜੋਤ ਭਾਜੀ ਤੇ ਬਾਕੀ ਸਾਰਿਆਂ ਨੂੰ ਵੇਖਣ ਵਾਲੇ ਸੁਣਨ ਵਾਲੇ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿਛਲੇ ਵੀਕਐਂਡ ਦੇ ਉੱਤੇ ਪਿਛਲੇ ਵੀਕ ਦੇ ਵਿੱਚ ਨਿਰਮਲ ਮਾਨ ਜੀ ਜਿਹੜਾ ਇੰਟਰਸਟ ਰੇਟ ਆ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਹ ਉਹਨਾਂ ਨੇ ਜਿਉਂ ਦਾ ਤਿਉਂ ਜਿਹੜਾ ਉਹ ਰੱਖਿਆ। ਨਵੇਂ ਜਿਹੜੇ ਫੈਡ ਰਿਜ਼ਰਵ ਦੇ ਚੇਅਰਮੈਨ ਆਏ ਆ ਉਹਨਾਂ ਦੇ ਦੁਆਰਾ ਵੀ ਉਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਰੱਖੀ ਗਈ ਆ। ਸੋ ਇਹ ਕੀ ਸਿਗਨੀਫਾਈ ਕਰਦਾ ਹੈ? ਬਿਲਕੁਲ ਜੀ, ਆਪਣੇ ਜਿਹੜੇ ਸਰੋਤੇ ਨੇ ਆਪਣੇ ਜੇ ਪੁਰਾਣੇ ਪ੍ਰੋਗਰਾਮ ਵੇਖਣ ਚੁੱਕ ਕੇ ਤੇ ਜਿੱਦਾਂ ਆਪਣਾ ਪ੍ਰੋਗਰਾਮ ਆਪਾਂ ਕਰਦੇ ਵੀ ਹਾਂ ਜਿਹੜੀ ਮਾਰਕੀਟ ਪਲਸ, ਆਪਾਂ ਉਹ 'ਚ ਇਹ ਵੀ ਗੱਲ ਕੀਤੀ ਕਿ ਜਿਹੜੀ ਮਾਰਕੀਟ ਹੈ ਸਸਟੇਨ ਨਹੀਂ ਕਰਦੀ ਪਈ ਕਿਉਂਕਿ ਇਨਫਲੇਸ਼ਨ ਜਿਹੜੀ ਅਜੇ ਵੀ ਵੱਧਦੀ ਪਈ ਹੈ ਔਰ ਜੌਬ ਮਾਰਕੀਟ ਦੀ ਰਿਪੋਰਟ ਵੀ ਚੰਗੀ ਆਈ ਸੀ। ਐਕਚੁਅਲੀ ਜੋ ਸਹੀ ਹਾਲਾਤਾਂ ਦੇ ਵਿੱਚ ਤੇ ਇੰਟਰਸਟ ਰੇਟ ਵਧਣੇ ਚਾਹੀਦੇ ਹਨ ਜੇ ਮਾਰਕੀਟ ਨੂੰ ਪ੍ਰੋਪਰਲੀ ਕਾਊਂਟਰ ਕਰਨਾ, ਪਰ ਚਲੋ ਇਹਨਾਂ ਨੇ ਕੀਤਾ ਕਿ ਘਟਾਏ ਨਹੀਂ ਹੈਗੇ। ਸੋ ਇਨਫਲੇਸ਼ਨ ਕਾਫੀ ਜ਼ਿਆਦਾ ਹੈ। ਜੇ ਆਪਾਂ ਗੱਲ ਕਰੀਏ ਕਿ ਐਕਸਪੈਕਟਡ ਜਿਹੜੀ ਵੈਲਿਊ ਉਹ 2% ਹੈ ਔਰ ਇਸ ਟਾਈਮ 4 ਤੋਂ ਵੀ ਉੱਤੇ ਹੈ। ਸੋ ਮੋਰ ਦੈਨ ਡਬਲ ਜਿਹੜੀ ਐਕਸਪੈਕਟਡ ਇਨਫਲੇਸ਼ਨ ਹੈਗੀ ਹੈ। ਸੋ ਚੀਜ਼ਾਂ ਕਾਫੀ ਖਰਾਬ ਨੇ। ਅਨਫੋਰਚੂਨੇਟਲੀ ਕਿਤੇ ਮਾੜਾ ਜਿਹਾ ਅਸਰ ਹੋਇਆ ਚੰਗਾ ਨਜ਼ਰ ਆਉਂਦਾ, ਪਰ ਉਹ ਫੇਰ ਹੁਣ ਇਦਾਂ ਦੀਆਂ ਥੋੜਾ ਕੰਮ ਡਗਮਗਾਉਂਦਾ ਪਿਆ। ਓਵਰਆਲ ਜਿਹੜੀ ਇਨਫਲੇਸ਼ਨ ਕਰਕੇ ਔਰ ਬਾਕੀ ਖਰਚੇ ਕਰਕੇ ਔਰ ਜਿਹੜੀ ਜੌਬ ਮਾਰਕੀਟ ਜਿਹੜੀ ਚੱਲਦੀ ਪਈ ਹੈ, ਹਾਲਾਤ ਜਿਹੜੇ ਨੇ ਦਿਨ ਪਰ ਦਿਨ ਖਰਾਬ ਹੁੰਦੇ ਜਾਂਦੇ ਨੇ। ਔਰ ਆਪਣੀ ਜਿਹੜੀ ਰਿਪੋਰਟ ਜਿਹੜੀ ਸਾਡੀ ਪਰਸਨਲ ਐਕਸਪੀਰੀਅੰਸ ਜਿਹੜੇ ਲੋਕਾਂ ਦੀ ਕਾਲਸ ਆ ਰਹੀਆਂ ਨੇ ਤੇ ਪੀਪਲ ਆਰ ਇਨ ਲਾਰਜ ਅਮਾਉਂਟ ਆਫ ਡੈਟ, ਆਲਮੋਸਟ 1.3 ਟ੍ਰਿਲੀਅਨ ਦੇ ਕੋਲ ਡੈਟ ਪਹੁੰਚ ਚੁੱਕਿਆ ਔਰ ਜਿਹੜਾ ਅੱਜ ਤੱਕ ਹਿਸਟੋਰਿਕ ਹਾਈ ਹੈਗਾ। ਸੋ ਮੈਂ ਤੇ ਹਮੇਸ਼ਾ ਪੁਰਾਣਾ ਪਿਛਲੇ ਜਿੰਨੇ ਸਾਲਾਂ ਤੋਂ ਵੀ ਕੰਮ ਕਰਦੇ ਹਾਂ, ਆਲਮੋਸਟ 20 ਸਾਲ ਹੋ ਚੱਲੇ ਨੇ, ਇਹਦੇ 'ਚ ਇਹੀ ਗੱਲ ਕਰਦੇ ਹਾਂ ਕਿ ਪਲੀਜ਼ ਜਿਹੜਾ ਵੀ ਤੁਹਾਡੇ ਹੈਗੇ ਨੇ ਡੈਟ ਉਹਨਾਂ ਨੂੰ ਐਨਾਲਾਈਜ਼ ਕਰੋ। ਆਪਣੇ ਆਪ ਚੀਜ਼ਾਂ ਰਿਜ਼ੋਲਵ ਨਹੀਂ ਹੋਣੀਆਂ। ਸੋ ਤੁਹਾਡੇ ਕੋਲ ਕੋਈ ਵੀ ਕਰਜ਼ਾ ਹੈਗਾ, ਖਾਸ ਕਰਕੇ ਕੋਈ ਅਨਸਿਕਿਉਰ ਕਰਜ਼ਾ, ਤੁਸੀਂ ਕਾਲ ਕਰ ਲਓ। ਵੀ ਕੈਨ ਸੇਵ ਮੋਰ ਦੈਨ 50% ਔਰ ਬਾਕੀ ਰਹਿੰਦੇ ਦੀ ਅਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹਾਂ। ਐਂਡ ਆਫ ਕੋਰਸ ਕਈ ਵਾਰ ਕੀ ਹੁੰਦਾ ਕਿ ਮਾੜਾ ਤੁਹਾਡੀ ਜਿਹੜਾ ਕ੍ਰੈਡਿਟ ਤੇ ਇੰਪੈਕਟ ਪੈਂਦਾ, ਪਰ ਇਨ ਲੌਂਗ ਰਨ ਦਿਸ ਇਜ਼ ਸਟਿਲ ਦਾ ਬੈਸਟ ਆਪਸ਼ਨ। ਸੋ ਨੰਬਰ ਹੈ ਜੀ ਸਾਡਾ 888 9914 888-888-9914 ਔਰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੇ ਤੁਹਾਡੇ ਆਪਸ਼ਨਸ ਨੇ ਜਿੰਨੇ ਤੁਸੀਂ ਪੇਮੈਂਟਾਂ ਅੱਜ ਦਿੰਦੇ ਪਿਓ, ਇਹਨਾਂ ਪੇਮੈਂਟਾਂ ਦੇ ਵਿੱਚ ਤੁਸੀਂ 2 ਤੋਂ ਲੈ ਕੇ 4 ਸਾਲ ਦੇ ਵਿੱਚ ਆਪਣਾ ਕਰਜ਼ਾ ਲਾ ਸਕਦੇ ਹੋ ਜੀ। ਸੋ ਨਿਰਮਲ ਭਾਜੀ ਜਿਹੜਾ ਡੈਪਟ ਕੰਸੋਲੀਡੇਸ਼ਨ ਆ, ਮੰਨ ਲਓ ਵੀ ਕਰਜ਼ਾ ਇਕੱਠਾ ਕਰਨਾ, ਇਹਦੇ ਵਿੱਚ ਕਿਹੜੇ ਜਿਹੜੇ ਤੁਹਾਡੀ ਡੈਪਟ ਆ, ਕਿਹੜਾ ਕਰਜ਼ਾ ਆ ਤੁਸੀਂ ਇਕੱਠਾ ਕਰ ਸਕਦੇ ਆ? ਕ੍ਰੈਡਿਟ ਕਾਰਡ, ਕਾਰ ਲੋਨ ਜਾਂ ਹੋਰ ਕਿਹੜੇ, ਤਾਂ ਕਿ ਜਿਹੜੇ ਸਰੋਤੇ ਆ ਸਾਨੂੰ ਪਤਾ ਲੱਗ ਜਾਏ ਸਾਰਿਆਂ ਨੂੰ। ਜੀ ਬਿਲਕੁਲ, ਜਿੱਦਾਂ ਹਰਜੋਤ ਭਾਜੀ ਦੀ ਗੱਲ ਕੀਤੀ ਕਰਜ਼ੇ ਤੇ ਖਾਸ ਕਰਕੇ ਜਿਹੜਾ ਪ੍ਰਾਇਮਰੀਲੀ ਜਿਹੜਾ ਇਹ ਇੰਪੈਕਟ ਪੈਂਦਾ ਪਿਆ, ਹਾਈਲੀ ਇੰਪੈਕਟ ਆ ਕ੍ਰੈਡਿਟ ਕਾਰਡ ਦਾ ਡੈਟ ਹੈ। ਰੀਜ਼ਨ ਬੀਇੰਗ ਕਿ ਉਹ ਇੰਨਾ ਜ਼ਿਆਦਾ ਇੰਪੈਕਟ ਤਾਂ ਕਰਦਾ ਕਿਉਂਕਿ ਇੰਟਰਸਟ ਰੇਟ ਬਹੁਤ ਹਾਈ ਹੈ। 21% ਤੋਂ ਸ਼ੁਰੂ ਹੁੰਦਾ ਪਿਆ, ਚਾਹੇ ਤੁਹਾਡਾ 850 ਸਕੋਰ ਹੈ। ਸੋ 21% ਤੁਹਾਡਾ ਇੰਟਰਸਟ ਰੇਟ ਸ਼ੁਰੂ ਹੁੰਦਾ ਤਾਂ ਤਕਰੀਬਨ ਤੁਸੀਂ ਲਾ ਲਓ ਮਹੀਨੇ ਦਾ ਮੋਟਾ 2 ਪਰ ਜਿਹੜਾ ਹੁੰਦਾ ਨਹੀਂ ਆਪਣਾ ਪੈਕ ਪਿੰਡਾਂ ਦੇ ਆੜਤੀਆਂ ਦਾ ਸੈਂਕੜੇ ਪਿੱਛੇ 2 ਰੁਪਏ ਵਿਆਜ ਆਲਮੋਸਟ ਉਨਾ ਪੈ ਜਾਂਦਾ ਔਰ ਉਹ ਵਿਆਜ ਜਿਹੜਾ ਐਵਰੀ ਕੰਪਾਊਂਡ ਹੋ ਕੇ ਹਮੇਸ਼ਾ ਵੱਧਦਾ ਰਹਿੰਦਾ। ਔਰ ਜੇ ਆਪਾਂ ਮਿਨੀਮਮ ਪੇਪਰਾਂ ਦੇ ਚੱਕਰ ਵਿੱਚ ਪੈ ਜਾਈਏ ਤੇ ਉਹ ਓਵਰ ਦਾ ਈਅਰਸ ਜਿਹਦੇ ਤੁਸੀਂ 10,000 ਦੇਣਾ ਤੁਸੀਂ ਕਈ ਵਾਰ 80,000 ਡਾਲਰ ਦੇ ਕੇ ਛੋੜ ਦਿਓ। ਸੋ ਕ੍ਰੈਡਿਟ ਕਾਰਡ ਇਜ਼ ਵਨ ਆਫ ਦਾ ਮੋਸਟ ਲੀਥਲ ਡੈਟ ਜੇ ਆਪਾਂ ਡੈਟ ਦੇ ਵਿੱਚ ਕੰਮ ਕਰੀਏ, ਕਿਉਂਕਿ ਤੁਹਾਨੂੰ ਕਈ ਸਾਲ 30 40 ਸਾਲ ਲੱਥਦਾ ਨਹੀਂ ਹੈਗਾ। ਔਰ ਦੂਜੀ ਗੱਲ ਜੀ ਉਸ ਤੋਂ ਇਲਾਵਾ ਜੇ ਹੁਣ ਜਿਹੜਾ ਖਾਸ ਕਰਕੇ ਤੁਹਾਨੂੰ ਤੇ ਭਾਜੀ ਹਰਜੋਤ ਭਾਜੀ ਪਤਾ ਹੀ ਇਹਦਾ ਕਿ ਹੁਣ ਮੈਡੀਕਲ ਜਿਹੜੇ ਅਨਇਨਸ਼ੋਰਡ ਲੋਕ ਨੇ ਉਹਨਾਂ ਦੇ ਮੈਡੀਕਲ ਡੈਟ ਉਹ ਵੀ ਆਉਣ ਲੱਗ ਪਿਆ। ਔਰ ਫਿਰ ਤੁਹਾਡੀ ਕੋਈ ਪੇਮੈਂਟਸ ਨੇ ਜਿਹੜੀਆਂ ਤੁਹਾਡੀਆਂ ਆਪਣੀਆਂ ਕੋਈ ਵੈਂਡਰ ਪੇਮੈਂਟਸ ਨੇ, ਕੋਈ ਬਿਜ਼ਨਸ ਦਾ ਡੈਟ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਅਨਸਿਕਿਉਰਡ ਡੈਟ ਹੈ। ਸਿਕਿਉਰਡ ਦਾ ਮਤਲਬ ਇਹ ਹੁੰਦਾ ਕਿ ਜੇ ਕਿਸੇ ਚੀਜ਼ ਨਾਲ ਤੁਹਾਡਾ ਲੋਨ ਵੱਜਾ, ਜੇ ਖਾਸ ਕਰਕੇ ਤੁਹਾਡੀ ਘਰ ਦੀ ਮੌਰਗੇਜ ਹੈ ਜਾਂ ਗੱਡੀ ਦੀ ਪੇਮੈਂਟ ਹੈ ਔਰ ਗੱਡੀ ਤੁਹਾਡੇ ਕੋਲ ਹੈਗੀ ਹੈ, then of course that something we cannot settle because ਉਹਦੇ ਨਾਲ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਜਾਂ ਤੁਹਾਡਾ ਗੱਡੀ ਹੈ ਉਹ ਕਿਤੇ ਨਾ ਕਿਤੇ ਉਹ ਖਤਰੇ 'ਚ ਆ ਜਾਂਦੀ ਹੈ। ਪਰ ਜੇ ਗੱਡੀ ਕਿਤੇ ਰੀਪੋ ਹੋ ਗਈ ਹੈ ਜਾਂ ਤੁਹਾਡੀ ਟੋਟਲ ਹੋ ਗਈ ਹੈ ਔਰ ਖਾਸ ਕਰਕੇ ਕੋਈ ਇਕਵਿਪਮੈਂਟ ਕਿਸੇ ਦਾ ਖਰਾਬ ਹੋ ਗਿਆ, ਉਹ ਰੀਪੋਸੈਸ ਹੋ ਗਿਆ, ਸੋ ਆਪਾਂ ਉਹ ਸੈਟਲ ਕਰ ਸਕਦੇ ਹਾਂ। ਕੋਈ ਵੀ ਪ੍ਰਾਇਮਰਲੀ ਵਿੱਚ ਮੈਡੀਕਲ ਡੈਟ, ਤੁਹਾਡੇ ਕੋਈ ਲਾਇਰਸ ਦੀਆਂ ਪੇਮੈਂਟਸ ਹੈਗੀਆਂ ਨੇ ਜਾਂ ਤੁਹਾਡੀ ਕੋਈ ਮੈਡੀਕਲ ਬਿਲਸ ਨੇ, ਕੋਈ ਵੀ ਅਨਸਿਕਿਉਰਡ ਡੈਟ ਹੈ, ਵੀ ਕੈਨ ਸੇਵ ਮੋਰ ਦੈਨ 50% ਔਰ ਬਾਕੀ ਰਹਿੰਦੇ ਦੀ ਆਸਾਨ ਛੋਟੀਆਂ ਕਿਸ਼ਤਾਂ ਬਣਾ ਸਕਦੇ ਹਾਂ ਜੀ। ਨੰਬਰ ਇੱਕ ਵਾਰੀ ਫਿਰ ਸ਼ੇਅਰ ਕਰਿਓ ਨਿਰਮਲ ਮਾਨ ਜੀ। ਜੀ ਨੰਬਰ ਹੈ ਜੀ 888 9914। ਤੁਸੀਂ ਕਾਲ ਕਰ ਲਓ, ਸਾਡਾ ਸਟਾਫ ਆਪਣੀ ਤੁਹਾਡੀ ਲੈਂਗੁਏਜ 'ਚ ਗੱਲ ਕਰੇਗਾ। ਤੁਹਾਨੂੰ ਕੋਈ ਵੀ ਇਟਸ 100% ਕੌਨਫੀਡੈਂਸ਼ੀਅਲ ਗਰੰਟੀ। ਤੁਸੀਂ ਆਪਣੀ ਜਿਹੜੀ ਵੀ ਗੱਲ ਹੈ, ਤੁਹਾਡਾ ਜੋ ਵੀ ਆਪਸ਼ਨਸ ਨੇ, ਚਾਹੇ ਡੈਟ ਕੰਸੋਲੀਡੇਸ਼ਨ ਹੈ, ਸੈਟਲਮੈਂਟ ਹੈ, ਕ੍ਰੈਡਿਟ ਕਾਉਂਸਲਿੰਗ ਆ, ਤੇ ਸਾਰੀ ਆਪਸ਼ਨਸ ਨੂੰ ਪ੍ਰੋਪਰਲੀ ਡਿਸਕਸ ਕਰ ਲਓ ਔਰ ਇਹਦੇ ਬਾਅਦ ਜਿਹੜਾ ਤੁਹਾਡੇ ਵਾਸਤੇ ਬੈਟਰ ਆ ਤੁਸੀਂ ਆਪ ਚੂਜ਼ ਕਰੋ। ਔਰ ਜਿਹੜੀ ਵੀ ਤੁਸੀਂ ਕਰਦੇ ਹੋ, ਇੱਕ ਵੀ ਨਿੱਕਾ ਪੈਸਾ ਅਸੀਂ ਚਾਰਜ ਨਹੀਂ ਕਰਦੇ ਜਿੰਨਾ ਤੇ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਜੇ ਤੁਸੀਂ ਇਨਰੋਲ ਕਰਦੇ ਹੋ ਮੰਨ ਲਓ ਕਿ 5 ਕਾਰਡਾਂ ਵਾਸਤੇ,
ਸੋ ਜਿਹੜਾ ਤੁਹਾਡਾ ਜਿੱਦਾਂ ਤੁਹਾਡੇ ਕਾਰਡ ਸੈਟਲ ਹੋਣਗੇ, ਸਾਡੀ ਪੇਮੈਂਟ ਜਿਹੜੀ ਹੈ ਤੁਹਾਡੀ, ਜਿਹੜੀ ਸਾਡੀ ਟੀਮ ਹੈ ਤੁਹਾਡੀ, ਪਹਿਲਾਂ ਕ੍ਰੈਡੀਟਰ ਨੂੰ ਪੇਮੈਂਟ ਭੇਜੇਗੀ, ਉਹਦੇ ਬਾਅਦ ਫੀਸ ਲੈਗੀ। ਐਂਡ ਆਫਟਰ ਪੇਇੰਗ ਆਲ ਫੀਸਿਸ, ਬਿਕੋਜ਼ ਥਰੂ ਆਊਟ ਕੰਟਰੀ ਅਸੀਂ ਸਾਰੇ ਸਟੇਟਸ 'ਚ ਕੰਮ ਕਰਦੇ ਹਾਂ, ਤੇ ਐਂਡ ਕੈਨੇਡਾ ਸਾਡਾ 100% ਲਾਇਰ ਡਰਾਈਵ ਪ੍ਰੋਗਰਾਮ ਹੈ, ਕਿਉਂਕਿ ਜਿਹੜਾ ਵੀ ਤੁਸੀਂ ਸਟੇਟ 'ਚ ਕੰਮ ਕਰਦੇ ਤੁਹਾਨੂੰ ਇੱਕ ਲਾਇਰ ਮਿਲਦਾ ਹੈ, ਔਰ ਉਹ ਤੁਹਾਡੀ ਕੋਈ ਵੀ ਕੋਰਟ ਦੇ ਵਿੱਚ ਇਸ਼ੂ ਹੁੰਦਾ ਅਸੀਂ ਉਹਨੂੰ ਆਊਟ ਆਫ ਕੋਰਟ ਸੈਟਲ ਕਰਦੇ ਹਾਂ। ਐਂਡ ਆਫਟਰ ਪੇਇੰਗ ਐਵਰੀਥਿੰਗ ਯੂ ਕੈਨ ਸਟਿਲ ਸੇਵ। ਸਾਰੀਆਂ ਫੀਸਾਂ, ਲੇਟ ਪੇਮੈਂਟ ਚਾਰजेस, ਲਾਇਰ ਫੀਸਿਸ, ਸੈਟਲਮੈਂਟਸ ਪੇ ਕਰਨ ਤੋਂ ਬਾਅਦ ਵੀ ਤੁਸੀਂ ਅੱਧੇ ਤੋਂ ਬਾਅਦ ਜਿਹੜੇ ਤੁਸੀਂ ਪੈਸੇ ਬਚਾ ਲੈਂਦੇ ਹੋ। ਸੋ ਨੰਬਰ ਜੀ ਮੈਂ ਕੋਈ ਦੱਸਦਾ, ਨੰਬਰ ਹੈ 888 888 9914 888 888 9914 ਔਰ ਵੈਬਸਾਈਟ ਹੈ ura.org। ਸੋ ਬੜੀ ਕੌਨਫੀਡੈਂਸ਼ੀਅਲ ਗੱਲ ਹੈ, ਆਰਾਮ ਨਾਲ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਗੱਲ ਕਰੋ, ਐਂਡ ਯੂ ਕੈਨ ਸੀ ਕਿ ਤੁਹਾਡੇ ਕਿਹੜੇ ਆਪਸ਼ਨਸ ਨੇ ਔਰ ਤੁਸੀਂ ਕਿੰਨੇ ਇਸ ਟਾਈਮ ਬਲੀਡ ਕਰਦੇ ਪਏ ਹੋ ਜੇ ਤੁਸੀਂ ਮਿਨੀਮਮ ਬਿਡ ਦਿੰਦੇ ਪਏ ਹੋ। ਸੋ ਕਾਲ ਕਰਨ 'ਚ ਕੋਈ ਹਰਜਾ ਨਹੀਂ, ਜ਼ਰੂਰੀ ਨਹੀਂ ਕਿ ਤੁਸੀਂ ਕਾਲ ਕਰਨਾ ਤੇ ਤੁਸੀਂ ਸਾਈਨ ਅਪ ਹੀ ਕਰਨਾ, ਪਰ ਐਟਲੀਸਟ ਤੁਹਾਨੂੰ ਇੱਕ ਕਲੈਰਿਟੀ ਆ ਜਾਂਦੀ ਹੈ। ਜੀ ਜੀ, ਥੈਂਕ ਯੂ ਨਿਮਲ ਮਾਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ ਗੱਲਬਾਤ ਦੇ ਲਈ। ਥੈਂਕ ਯੂ ਭਾਜੀ, ਥੈਂਕਸ ਫॉर ਧੰਨਵਾਦ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਭਈ ਇੰਡੀਆ ਦੇ ਵਿੱਚ ਜਿਹੜੀ ਟਾਟਾ ਇਲੈਕਟ੍ਰੋਨਿਕਸ ਆ, ਉਹਨਾਂ ਦੇ ਉੱਤੇ ਸਾਈਬਰ ਅਟੈਕ ਹੋਇਆ ਹੈਗਾ ਉਸ ਕੰਪਨੀ 'ਚ। ਉਹਦੇ ਨਾਲ ਬਹੁਤ ਸਾਰੇ ਜੋ ਐਪਲ, ਟੈਸਲਾ ਦੇ ਜਿਹੜੇ ਟ੍ਰੇਡ ਸੀਕ੍ਰੇਟਸ ਆ ਉਹ ਵੀ ਐਕਸਪੋਜ਼ ਹੋਏ ਹੈਗੇ ਆ। ਸੋ ਟਾਟਾ ਇਲੈਕਟ੍ਰੋਨਿਕਸ ਕਾਫੀ ਵੱਡੀ ਕੰਪਨੀ ਆ ਇੰਡੀਆ ਦੇ ਵਿੱਚ। ਸੋ ਉਹਦੇ ਉੱਤੇ ਜਿਹੜਾ ਸਾਈਬਰ ਅਟੈਕ ਹੋਇਆ ਹੈਗਾ, ਜਿਹਦੇ ਨਾਲ ਹੁਣ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਜਿਹੜੇ ਸੀਕ੍ਰੇਟਸ ਆ ਉਹ ਵੀ ਜਿਹੜੇ ਚੋਰੀ ਹੋ ਗਏ ਹੈਗੇ ਆ। 2 ਲੱਖ ਤੋਂ ਵੱਧ ਜਿਹੜੀਆਂ ਫਾਈਲਸ ਆ ਉਹ ਡਾਰਕ ਵੈਬ ਦੇ ਉੱਤੇ ਪਾਈਆਂ ਗਈਆਂ ਹੈਗੀਆਂ ਰੈਂਸਮਵੇਅਰ ਗਰੁੱਪ ਵੱਲੋਂ। ਸੋ ਜੋ ਕਿ ਬਹੁਤ ਵੱਡਾ ਨੰਬਰ ਹੈਗਾ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਅਰਵਿਨਡੇਲ ਇਲਾਕੇ ਦੇ ਵਿੱਚ ਇੱਕ ਸੈਮਾਈ ਟਰੱਕ ਜੈਕ ਨਾਈਫ ਜਿਹੜਾ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਜੇ 210 ਫਰੀਵੇ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ। ਉਸ ਤੋਂ ਬਾਅਦ ਕੋਲੀਜਨ ਹੋਇਆ, ਜਿਸ ਦੇ ਵਿੱਚ ਇੱਕ ਬੀਬੀ ਦੀ ਥਾਈਂ ਮੌਤ ਹੋ ਗਈ ਤੇ 30 ਜਣੇ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸੀ ਉਹ ਫੱਟੜ ਜਿਹੜੇ ਹੋਏ ਦੱਸੇ ਜਾਂਦੇ ਆ। ਮਲਟੀ ਵਹੀਕਲ ਕੋਲੀਜਨ ਇਹ ਅਰਵਿਨਡੇਲ ਐਵੀਨਿਊ ਦੇ ਉੱਤੇ ਤਕਰੀਬਨ ਸਵੇਰੇ 9 ਵਜੇ ਵਾਪਰਿਆ। CHP ਨੇ ਜਿਹੜਾ ਆ ਉਹਨਾਂ ਦਾ ਜਿਹੜਾ ਇਨਸੀਡੈਂਟ ਲੌਗ ਆ ਉਹ ਦੱਸਦਾ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਡਰਾਈਵਰ ਦਾ ਜ਼ਿਕਰ ਨਹੀਂ ਆ, ਕੋਈ ਕੁਛ ਨਹੀਂ ਆ, ਪਰ ਇੰਨਾ ਜਿਹੜਾ ਉਹ ਪਤਾ ਲੱਗਦਾ ਆ ਅੱਜ ਕੱਲ੍ਹ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਆ, ਜੇ ਕਿਤੇ ਕੋਈ ਆਪਣਾ ਹੁੰਦਾ ਜਾਂ ਨੌਨ ਡੋਮਿਸਾਈਲਡ ਵਾਲਾ ਹੁੰਦਾ ਜਾਂ ਇਮੀਗ੍ਰੈਂਟ ਵਾਲਾ ਹੁੰਦਾ ਤਾਂ ਹੁਣ ਤਾਂ ਹੀ ਇਹਨਾਂ ਨੇ ਬਾਤ ਦਾ ਪਤੰਗੜ ਜਿਹੜਾ ਉਸ ਚੀਜ਼ ਦਾ ਬਣਾ ਦੇਣਾ ਸੀ। ਐਕਸੀਡੈਂਟ ਉਹਨੇ ਕੀਤਾ ਜੀ, ਇਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਤੇ ਇਹ ਆ ਤੇ ਉਹਦਾ। ਹੁਣ ਲੱਗ ਹੀ ਰਿਹਾ ਖਬਰ ਦੇ ਵਿੱਚੋਂ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਨਹੀਂ ਸੀ, ਪਰ ਗੱਲ ਨੂੰ ਇਹਨਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਟਵਿਸਟ ਜਿਹੜਾ ਉਹ ਕੀਤਾ ਆ, ਜਿਹੜਾ ਉਹ ਜਾਂਦਾ ਜਾਂ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ ਆ। ਓਬਵੀਅਸਲੀ ਕੋਈ ਵੀ ਐਕਸੀਡੈਂਟ ਦੇ ਵਿੱਚ ਕਿਸੇ ਦਾ ਵੀ ਫੱਟੜ ਹੋਣਾ, ਕਿਸੇ ਦਾ ਵੀ ਮਾਰਾ ਜਾਣਾ ਉਹ ਮਾੜਾ ਹੁੰਦਾ ਆ, ਪਰ ਇਹ ਕਈ ਵਾਰੀ ਪੇਸ਼ ਇੱਦਾਂ ਕਰਦੇ ਆ ਵੀ ਜਾਣ ਬੁੱਝ ਕੇ ਇੱਦਾਂ ਜਿਹੜਾ ਉਹ ਕਿੱਤਾ ਜਿਹੜਾ ਹੋ ਗਿਆ ਹੁੰਦਾ ਆ। ਸੋ ਬਿਗ ਰਿਗ ਕਹਿੰਦੇ ਵੀ ਈਸਟ ਬਾਉਂਡ ਟਰੈਵਲ ਕਰ ਰਿਹਾ ਸੀਗਾ, ਸੈਂਟਰ ਮੀਡੀਅਨ ਦੇ ਵਿੱਚੋਂ ਕ੍ਰੈਸ਼ ਕਰਦਾ ਹੋਇਆ ਦੂਜੇ ਪਾਸੋਂ ਆ ਰਹੀ ਜਿਹੜੀ ਟ੍ਰੈਫਿਕ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਜਾ ਵੱਜਾ ਤੇ ਉੱਥੇ ਮੌਕੇ ਦੇ ਉੱਤੇ ਜਿਹੜੀ ਇੱਕ ਔਰਤ ਆ ਜਿਹਦੇ ਨਾਲ ਸਿੱਧੀ ਕੋਲੀਜਨ ਜਿਹੜੀ ਹੋਈ ਉਹਨਾਂ ਦੂਜੇ ਪਾਸੇ ਵਾਲੀ ਗੱਡੀ ਦੇ ਨਾਲ ਉਸ ਨੂੰ ਪ੍ਰੋਨਾਊਂਸ ਡੈਡ ਕਰ ਦਿੱਤਾ ਗਿਆ। 10 ਜਣਿਆਂ ਨੂੰ ਤੁਰੰਤ ਉੱਥੋਂ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਉਣਾ ਪਿਆ, ਜਿਨ੍ਹਾਂ ਚੋਂ 2 ਜਣੇ ਕਾਫੀ ਗੰਭੀਰ ਰੂਪ ਦੇ ਵਿੱਚ ਫੱਟੜ ਦੱਸੇ ਜਿਹੜੇ ਉਹ ਜਾ ਰਹੇ ਆ। ਸੋ ਕੁੱਲ ਮਿਲਾ ਕੇ ਓਵਰਆਲ ਜਿਹੜਾ ਹਰਜੋਤ ਸਿੰਘ ਜੀ 32 ਜਣੇ ਜਿਹੜੇ ਇਸ ਦੇ ਵਿੱਚ ਫੱਟੜ ਹੋ ਗਏ, ਇੱਕ ਦੀ ਮੌਤ ਹੋਈ ਆ। 210 ਦੇ ਉੱਤੇ ਇਹ ਜਿਹੜਾ ਫਰੀਵੇ ਤੇ ਬਿਗ ਰਿਗ ਦਾ ਜਿਹੜਾ ਜੈਕ ਨਾਈਫ ਹੋਇਆ ਐਕਸੀਡੈਂਟ ਇਹ ਹੋਇਆ ਸੀ। ਇਹ ਕਾਫੀ ਚਿਰ ਤੱਕ ਉੱਥੇ ਟ੍ਰੈਫਿਕ ਬੰਦ ਰਹੀ, ਪਰ ਇਵੈਂਚੁਅਲੀ ਉਸ ਨੂੰ ਕਈ ਘੰਟਿਆਂ ਦੀ ਕਲੀਨ ਅਪ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਠੀਕ ਕਰ ਦਿੱਤਾ ਗਿਆ ਤੇ ਟ੍ਰੈਫਿਕ ਜਿਹੜੀ ਆ ਮੁੜ ਬਹਾਲ ਕੀਤੀ ਗਈ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਕਹਿੰਦੇ ਵੀ ਬਹੁਤ ਹੀ ਮਸ਼ਹੂਰ ਕੈਲੀਫੋਰਨੀਆ ਦਾ ਸੋਸ਼ਲਾਈਜ਼ਡ ਜੋ ਆ ਉਸ ਨੂੰ ਮਰਿਆ ਗਿਆ ਪਾਇਆ ਗਿਆ ਹੈਗਾ ਇੰਟਰਸਟੇਟ 5 ਦੇ ਉੱਤੇ। ਇਹ ਕਪਲ ਜਿਹੜਾ ਆ ਬੇ ਏਰੀਏ ਦਾ ਰਹਿਣ ਵਾਲਾ ਆ, ਸੈਨ ਫਰਾਂਸਿਸਕੋ ਆਰਟ ਕਮਿਊਨਿਟੀ ਦੇ ਪੈਟਰਨ ਸੀਗੇ ਤੇ ਇਹਨਾਂ ਨੂੰ ਜੋ ਇੰਟਰਸਟੇਟ 5 ਹੈਗਾ ਨਾਰਥ ਆਫ ਰੈਡਿੰਗ, ਉੱਥੇ ਲਾ ਇਨਫੋਰਸਮੈਂਟ ਵੱਲੋਂ ਜਿਹੜੀਆਂ ਇਹਨਾਂ ਦੀਆਂ ਬੋਡੀਜ਼ ਲੱਭੀਆਂ ਗਈਆਂ ਹੈਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਲੈਫਟੀਨੈਂਟ ਜੋਸ਼ ਸਮਿਥ ਨੇ ਇਹ ਕਿਹਾ ਕਿ ਜੁਡਿਥ ਸ਼ੈਲਨ 84 ਸਾਲਾਂ ਦੀ
ਤੇ ਉਹਨਾਂ ਦਾ ਘਰ ਵਾਲਾ ਵਾਈਲੀ ਸ਼ੈਲਡਨ 86 ਸਾਲਾਂ ਦਾ ਓਰੇਗਨ ਨੂੰ ਜਾ ਰਹੇ ਸੀ। ਓਰੇਗਨ ਸ਼ੇਕਸਪੀਅਰ ਫੈਸਟੀਵਲ ਜੂਨ 15 ਨੂੰ ਅਟੈਂਡ ਕਰਨ ਨੂੰ, ਜਦੋਂ ਪੈਟਰੋਲ ਆਫੀਸਰਸ ਨੇ ਇੱਕ ਜੀਪ ਕੰਪਾਸ ਦੇਖੀ ਜੋ ਕਿ ਇੱਕ ਪਾਰਕ ਸੀਗੀ ਨਾਰਥ ਬਾਉਂਡ ਸ਼ੋਲਜਰ ਜਿਹੜਾ ਹੈਗਾ ਲੇਕ ਸ਼ਾਸਤਾ ਦਾ, ਉੱਥੇ 5:45 ਤੇ ਉੱਥੋਂ ਦੇਖਿਆ ਭਈ ਜੋ ਕਪਲ ਸੀਗਾ ਉਹ ਇਹਦੇ ਵਿੱਚ ਹੀ ਸੀਗਾ, ਇਸ ਜੀਪ ਦੇ ਵਿੱਚ, ਤੇ ਅਨਰਿਸਪੌਂਸਿਵ ਸੀਗਾ। ਦੋਨੋਂ ਜਾਣੇ ਹੀ ਜਿਹੜੇ ਆ ਮਰੇ ਪਾਏ ਗਏ ਹੈਗੇ ਆ। ਸੋ 1942 ਦੇ ਵਿੱਚ ਜੰਮੀ ਜੂਡਿਥ ਜੋ ਮਾਰਗਰੇਟ ਟੈਲੀਚੈਟ ਦੀ ਡਾਟਰ ਸੀ, ਉਹਨਾਂ ਨੇ ਕਾਫੀ ਫਿਲਮਾਂ ਕਹਿੰਦੇ ਉਸ ਟਾਈਮ ਦੇ ਉੱਤੇ ਬਣਾਈਆਂ ਸੀ 1940s ਦੇ ਵਿੱਚ। ਸੋ ਇਸੇ ਤਰ੍ਹਾਂ ਇਹ ਕਾਫੀ ਜ਼ਿਆਦਾ ਜਿਹੜੇ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੀ ਸਪੋਰਟ ਕਰਦੇ ਸੀ। ਸੋ ਲੌਂਗ ਟਾਈਮ ਰੈਜ਼ੀਡੈਂਟ ਸੀ ਸੈਨ ਫਰਾਂਸਿਸਕੋ ਪੈਸੀਫਿਕ ਹਾਈਟ ਦੇ ਨੇਬਰਹੁੱਡ ਦੇ, ਤੇ ਕਹਿੰਦੇ ਵੀ ਜਿੰਨੇ ਵੀ ਆਰਟਿਸਟ ਆਉਂਦੇ ਸੀ, ਵਿਜ਼ਿਟਿੰਗ ਆਰਟਿਸਟ ਸੈਨ ਫਰਾਂਸਿਸਕੋ ਦੇ ਵਿੱਚ, ਉਹਨਾਂ ਦੀ ਪੂਰੀ ਉਹ ਸਪੋਰਟ ਕਰਦੇ ਸੀ। ਆਰਟ ਲਵਿੰਗ ਜਿਹੜਾ ਇਹ ਕਪਲ ਸੀਗਾ, ਤੇ ਮਿਲੀਅਨਸ ਆਫ ਡਾਲਰ ਇਹਨਾਂ ਨੇ ਵੱਖ-ਵੱਖ ਜਿਹੜੇ ਫੈਸਟੀਵਲ ਆ ਜਾਂ ਜਿਹੜੀਆਂ ਮਿਊਜ਼ੀਅਮਸ ਆ ਉਹਨਾਂ ਨੂੰ ਇਹ ਪੈਸੇ ਦਿੱਤੇ ਸੀਗੇ ਆਪਣੀ ਜ਼ਿੰਦਗੀ ਦੇ ਦੌਰਾਨ। ਜੀ, ਸੁਪਰੀਮ ਕੋਰਟ ਨੇ ਇੱਕ ਈਟਨ ਪੈਟਸ ਨਾਂ ਦੇ ਜਿਹੜੇ 6 ਸਾਲ ਦੇ ਬੱਚੇ ਦੀ ਡਿਸਅਪੀਅਰੈਂਸ ਦੇ ਮਾਮਲੇ ਦੇ ਵਿੱਚ ਜਿਸ ਨੂੰ ਮਰਡਰ ਕਨਵਿਕਟ ਕੀਤਾ ਗਿਆ ਸੀ, ਉਸ ਸੋ ਇਹ ਥੋੜੀ ਸਟੋਰੀ ਇਸ ਤਰੀਕੇ ਦੇ ਨਾਲ ਆ। ਈਟਨ ਪੈਟਸ ਨਾਂ ਦਾ 6 ਸਾਲ ਦਾ ਬੱਚਾ 1979 ਦੇ ਵਿੱਚ ਡਿਸਅਪੀਅਰ ਹੋਇਆ। ਫਿਰ ਉਸ ਤੋਂ ਬਾਅਦ ਦੇ ਵਿੱਚ ਹਰਨੈਂਡਜ਼ ਨਾਂ ਦੇ ਬੰਦੇ ਦੇ ਉੱਤੇ ਦੋਸ਼ ਲੱਗੇ, ਜਿਸ ਦੇ ਵਿੱਚ ਇਸ ਨੂੰ ਮਰਡਰ ਦੇ ਲਈ ਕਨਵਿਕਟ ਕੀਤਾ ਗਿਆ। ਫਿਰ ਪੈਡਰੋ ਹਰਨਾਂਡez ਉਸ ਦਾ ਜਿਹੜਾ ਉਹ ਨਾਮ ਸੀਗਾ। ਫਿਰ ਮਰਡਰ ਕਨਵਿਕਸ਼ਨ ਦੇ ਉਲਟ ਇਹ ਯੂਐਸ ਕੋਰਟ ਆਫ ਅਪੀਲ ਜਿਹੜਾ ਸੈਕੰਡ ਸਰਕਟ ਆ ਉੱਥੇ ਗਿਆ। ਉੱਥੇ ਕਈ ਜਿਹੜੇ 5 ਮਹੀਨੇ ਤੱਕ ਲੰਮਾ ਟਰਾਇਲ ਚੱਲਿਆ। 66 ਤੋਂ ਵੱਧ ਜਿਹੜੇ ਵਿਟਨੈਸਿਸ ਜਿਹੜੇ ਆ ਉਹ ਪੇਸ਼ ਹੋਏ, ਤੇ ਉਹ ਜਿਹੜੇ ਸੀਗਾ ਅਪੀਲ ਕੋਰਟ, ਉਹਨਾਂ ਨੇ ਇਸ ਬੰਦੇ ਦੀ ਹਰਨੈਂਡਜ਼ ਦੀ ਜਿਹੜੀ ਮਰਡਰ ਕਨਵਿਕਸ਼ਨ ਆ ਉਸ ਨੂੰ ਹਟਾ ਦਿੱਤਾ। ਤੇ ਉਸ ਤੋਂ ਬਾਅਦ ਚ ਜਿਹੜੇ ਪ੍ਰੋਸੀਕਿਊਟਰ ਸੀਗੇ ਜਿਨ੍ਹਾਂ ਨੇ ਇਸ ਨੂੰ ਪਹਿਲੀ ਵਾਰੀ ਮਰਡਰ ਕਨਵਿਕਟ ਕਰਾਇਆ ਸੀ ਪੈਡਰੋ ਹਰਨਾਂਡez ਨੂੰ, ਉਹ ਸੁਪਰੀਮ ਕੋਰਟ ਦੇ ਵਿੱਚ ਗਏ, ਤੇ ਸੁਪਰੀਮ ਕੋਰਟ ਨੇ ਅੱਜ ਉਸ ਮਰਡਰ ਕਨਵਿਕਸ਼ਨ ਆ ਉਸ ਨੂੰ ਰੀਇਨਸਟੇਟ ਕਰ ਦਿੱਤਾ। ਯਾਨੀ ਕਿ ਪੈਡਰੋ ਹਰਨਾਂਡez ਨੂੰ ਮੁੜ ਦੁਬਾਰਾ ਮਰਡਰ ਦੇ ਲਈ ਕਨਵਿਕਟ ਕਰ ਦਿੱਤਾ ਗਿਆ ਆ, ਦੋਸ਼ੀ ਕਰਾਰ ਦੇ ਦਿੱਤਾ ਗਿਆ ਆ ਸੁਪਰੀਮ ਕੋਰਟ ਦੇ ਦੁਆਰਾ। 6-3 ਦੇ ਨਾਲ ਇਹ ਜਿਹੜਾ ਫੈਸਲਾ ਆਇਆ ਆ। 3 ਜਿਹੜੇ ਲਿਬਰਲ ਜਸਟਿਸ ਆ ਉਹਨਾਂ ਨੇ ਇਸ ਦੇ ਵਿੱਚ ਡਿਸੈਂਟ ਕੀਤਾ ਆ। ਬਾਕੀ ਜਿਹੜੇ ਜਸਟਿਸਿਸ ਆ ਉਹਨਾਂ ਨੇ ਕਿਹਾ ਵੀ ਨਹੀਂ, ਇਹਦੀ ਮਰਡਰ ਕਨਵਿਕਸ਼ਨ ਬਣਦੀ ਹੈਗੀ ਆ। ਅਨਸਾਈਨਡ ਓਪੀਨੀਅਨ ਦੇ ਵਿੱਚ ਜਿਹੜੇ ਜਸਟਿਸਿਸ ਆ ਉਹਨਾਂ ਨੇ ਐਗਰੀ ਜਿਹੜਾ ਉਹ ਕੀਤਾ, ਕਹਿੰਦੇ ਵੀ ਜਿਹੜੇ ਫੈਡਰਲ ਕੋਰਟ ਆ ਉਹ ਸੈਕਿੰਡ ਗੈਸ ਨਹੀਂ ਕਰਨੇ ਚਾਹੀਦੇ ਸਟੇਟ ਕੋਰਟ ਦੇ ਦਿੱਤੇ ਹੋਏ ਜਿਹੜੇ ਓਪੀਨੀਅਨਸ ਜਾਂ ਫੈਸਲਿਆਂ ਦੇ ਹਿਸਾਬ ਦੇ ਨਾਲ। ਕਹਿੰਦੇ 1996 ਦਾ ਇੱਕ ਫੈਡਰਲ ਲਾ ਆ, ਉਸ ਦੇ ਤਹਿਤ ਕਹਿੰਦੇ ਵੀ ਇਹਦੇ ਨਾਲ ਜਿਹੜੀ ਫੈਡਰਲ ਕੋਰਟ ਦੀ ਜਿਹੜੀ ਓਵਰਸਾਈਟ ਆ ਸਟੇਟ ਕ੍ਰਿਮੀਨਲ ਟ੍ਰਾਇਲਸ ਦੇ ਵਿੱਚ, ਉਸ ਨੂੰ ਉਹ ਰਿਡਿਊਸ ਕਰਦੇ। ਕਹਿੰਦੇ ਵੀ ਇਸ ਲਈ ਇਹ ਜਿਹੜੀ ਫੈਡਰਲ ਕੋਰਟ ਦੇ ਦੁਆਰਾ ਇਸ ਦੀ ਮਰਡਰ ਕਨਵਿਕਸ਼ਨ ਨੂੰ ਲਾਂਭੇ ਕਰ ਦਿੱਤਾ ਗਿਆ ਸੀ, ਹਟਾ ਦਿੱਤਾ ਗਿਆ ਸੀ, ਉਹ ਇਹਨਾਂ ਦੀ ਬੇਸਿਕਲੀ ਕਹਿ ਲਓ ਵੀ ਪਾਵਰ ਤੋਂ ਬਾਹਰ ਜਿਹੜਾ ਉਹ ਹੈਗਾ ਆ। ਮੈਨਹੈਟਨ ਦਾ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ, ਉਹਨੇ ਕਿਹਾ ਵੀ ਇਹ ਜਿਹੜੀ ਕਨਵਿਕਸ਼ਨ ਨੂੰ ਓਵਰਟਰਨ ਕੀਤਾ ਗਿਆ ਸੀ, ਇਹ ਸਲੈਂਡਰ ਰੀਡ ਸੀਗਾ। ਕਹਿੰਦੇ ਵੀ 5 ਮਹੀਨੇ ਦਾ ਟ੍ਰਾਇਲ ਤੇ 66 ਵਿਟਨੈਸਿਸ ਤੋਂ ਜਿਹੜਾ ਉਹ ਬਾਅਦ ਚ ਜਸਟਿਸਿਸ ਨੇ ਇਹ ਲਿਖਿਆ ਵੀ ਜਿਹੜਾ ਸੈਕੰਡ ਸਰਕਟ ਆ ਉਹਨਾਂ ਨੇ ਆਪਣੀ ਜਿਹੜੀ ਅਥਾਰਟੀ ਆ ਉਸ ਨੂੰ ਐਕਸੀਡ ਕੀਤਾ, ਤੇ ਇਹ ਜਿਹੜਾ ਆ ਉਹਨਾਂ ਨੇ ਇਹ ਹੋਲਡ ਕੀਤਾ ਵੀ ਹਰਨਾਂਡez ਨੂੰ ਰਿਲੀਫ ਮਿਲਣੀ ਜਿਹੜੀ ਉਹ ਚਾਹੀਦੀ ਆ। 64 ਸਾਲਾਂ ਦਾ ਜਿਹੜਾ ਹਰਨਾਂਡez ਆ ਉਹ ਇਸ ਮੌਕੇ 25 years to life in prison ਉਸ ਦੀ ਜਿਹੜੀ ਸੈਂਟੈਂਸ ਆ ਉਹ ਕੱਟ ਰਿਹਾ ਹੈਗਾ ਆ। ਤੇ ਜਿਹੜੇ ਐਲਵਿਨ ਬ੍ਰੈਗ ਆ ਉਹਨਾਂ ਨੇ ਹਾਈ ਕੋਰਟ ਦੇ ਡਿਸੀਜਨ ਦੀ ਸ਼ਲਾਘਾ ਜਿਹੜੀ ਆ ਉਹ ਕੀਤੀ ਆ। ਕਹਿੰਦੇ ਵੀ ਅਸੀਂ ਈਟਨ ਜਿਹੜਾ 6 ਸਾਲ ਦਾ ਬੱਚਾ ਸੀ ਉਹਦੇ ਇਨਸਾਫ ਦੇ ਲਈ ਤੇ ਪੈਟਸ ਫੈਮਿਲੀ ਦੇ ਲਈ ਇਨਸਾਫ ਦੇ ਲਈ ਕੰਮ ਜਿਹੜਾ ਉਹ ਕਰਦੇ ਰਹੇ ਆ, ਤੇ ਇਵੈਂਚੁਅਲੀ ਸੁਪਰੀਮ ਕੋਰਟ ਨੇ ਅੱਜ ਇਸ ਦੇ ਹੱਕ ਦੇ ਵਿੱਚ ਫੈਸਲਾ ਪਰਿਵਾਰ ਦੇ ਜਾਂ ਉਸ ਪੀੜਤ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਜਿਹੜਾ ਪੈਡਰੋ ਹਰਨਾਂਡez ਆ ਉਸ ਨੂੰ ਮੁੜ ਉਸ ਕਤਲ ਦੇ ਲਈ ਦੋਸ਼ੀ ਕਰਾਰ ਦੇ ਦਿੱਤਾ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਜਗ੍ਹਾ ਤੋਂ ਕਹਿੰਦੇ ਇਲੀਗਲ ਕੈਨਬਸ ਗਰੋ ਆਪਰੇਸ਼ਨ ਜੋ ਸੀ
ਉਸ ਨੂੰ ਡਿਸਮੈਂਟਲ ਕੀਤਾ ਗਿਆ ਹੈਗਾ। ਇਨਵੈਸਟੀਗੇਟਰਸ ਨੇ ਇਹ ਕਿਹਾ ਕਿ ਇਲੀਗਲ ਮਰਵਾਨਾ ਪਲਾਂਟਸ ਨੂੰ ਉਗਾਇਆ ਗਿਆ ਸੀਗਾ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ, ਜਿੱਥੇ ਉਹਨਾਂ ਨੇ 1000 ਤੋਂ ਵੱਧ ਜਿਹੜੇ ਕੈਨਵਸ ਦੇ ਪਲਾਂਟ ਆ, ਭੰਗ ਦੇ ਪਲਾਂਟ ਆ, ਤੇ ਕਾਫੀ ਪੌਂਡ ਪ੍ਰੋਸੈਸਡ ਮਰਵਾਨਾ ਵੀ ਜਿਹੜਾ ਉਹਨਾਂ ਨੇ ਉੱਥੋਂ ਪ੍ਰਾਪਤ ਕੀਤਾ ਹੈਗਾ। ਇਨਵੈਸਟੀਗੇਸ਼ਨ ਜੂਨ 15 ਨੂੰ ਸ਼ੁਰੂ ਕੀਤੀ ਗਈ ਸੀ ਰੈਂਚੋ ਕੋਕਾਮੂੰਗਾ ਜੋ ਸ਼ੈਰਿਫ ਸਟੇਸ਼ਨ ਆ ਉਹਨਾਂ ਦੇ ਵੱਲੋਂ। ਸੋ ਉਹਨਾਂ ਨੇ ਇਹ ਕਿਹਾ ਵੀ 7000 ਬਲਾਕ ਆਫ ਬ੍ਰੈਨੋ ਪਲੇਸ ਜਿਹੜਾ ਘਰ ਆ, ਉੱਥੋਂ ਇਹ ਸਾਰੇ ਪਲਾਂਟ ਤੇ ਇੰਨਾ ਜ਼ਿਆਦਾ ਜਿਹੜਾ ਮਰਵਾਨਾ ਆ ਉਹ ਫੜਿਆ ਗਿਆ ਹੈਗਾ। ਕਾਫੀ ਦਿਨਾਂ ਬਾਅਦ ਡਿਪਟੀਜ਼ ਨੇ ਸਰਚ ਵਾਰੰਟ ਲੈ ਕੇ ਇਸ ਘਰ ਦੀ ਜਿਹੜੀ ਸਰਚ ਕੀਤੀ ਸੀਗੀ। ਸੋ 1016 ਮਰਵਾਨਾ ਦੇ ਪਲਾਂਟਸ ਕਾਫੀ ਸਟੇਜਸ ਦੇ ਵਿੱਚ ਸੀਗੇ ਤੇ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਕਿ ਡਿਪਟੀਜ਼ ਨੇ 7 ਪੌਂਡ ਪ੍ਰੋਸੈਸਡ ਮਰਵਾਨਾ ਵੀ ਇਸ ਘਰ ਦੇ ਵਿੱਚੋਂ ਪ੍ਰਾਪਤ ਕੀਤਾ ਹੈਗਾ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਇੱਕ ਨੋਟ ਕਰਦੇ ਹੋਏ ਆਪਾਂ ਇਹ ਜਾਣਦੇ ਆ ਵੀ ਬੀਤੇ ਦਿਨੀ ਜਿਹੜਾ ਦਿਲਜੀਤ ਦੋਸਾਂਝ ਦੇ ਇੱਥੇ ਸ਼ੋਅ ਚੱਲ ਰਹੇ ਸੀ ਬੇ ਏਰੀਏ 'ਚ, ਉੱਥੇ ਇੱਕ ਜਿਹੜਾ ਸਿੱਖ ਐਕਟਿਵਿਸਟ ਆ ਉਹ ਖਾਲਿਸਤਾਨ ਦਾ ਝੰਡਾ ਲੈ ਕੇ ਸਟੇਜ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਸੀਗਾ। ਤੇ ਉਸ ਤੋਂ ਬਾਅਦ 'ਚ ਦਿਲਜੀਤ ਦੇ ਜਿਹੜੇ ਸ਼ੋਅ ਆਰਗੇਨਾਈਜ਼ਰ ਸੀ ਜਾਂ ਉਹਨੇ ਆਪ ਆ, ਉਹ ਸਾਰਾ ਹੀ ਹਨੇਰਾ ਜਿਹੜਾ ਸਟੇਜ ਦੇ ਉੱਤੇ ਕਰ ਦਿੱਤਾ। ਬਾਅਦ 'ਚ ਉਹਨੇ ਦੁਬਾਰਾ ਸ਼ੋਅ ਤਾਂ ਜਿਹੜਾ ਉਹ ਕਰ ਲਿਆ। ਇਹ ਬੀਤੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਦੇ ਕਨਸਰਟ ਦੇ ਉੱਤੇ ਪਹਿਲਾਂ ਵੀ ਜਿਹੜਾ ਹੋਇਆ, ਜਦੋਂ ਖਾਲਿਸਤਾਨ ਦੇ ਝੰਡੇ ਲੈ ਕੇ ਕੁਛ ਉੱਥੇ ਪਹੁੰਚੇ ਸੀਗੇ, ਉਹਨਾਂ ਨੂੰ ਉੱਥੋਂ ਬਾਹਰ ਜਿਹੜਾ ਉਹ ਕੱਢ ਦਿੱਤਾ ਗਿਆ ਸੀਗਾ। ਕੱਲ ਇਹ ਮੁੰਡਾ ਜਿਹੜਾ ਸੀਗਾ ਉਹ ਸਟੇਜ ਤੇ ਜਿਹੜਾ ਉਹ ਪਹੁੰਚਿਆ ਤੇ ਝੰਡੇ ਦੇ ਜਿਹੜੇ ਉਹ ਨਾਲ। ਸੋ ਮਲਟੀਪਲ ਸ਼ੋਅ ਜਿਹੜੇ ਆ ਦਿਲਜੀਤ ਨੇ ਉਸੇ ਹੀ ਅਰੀਨਾ ਦੇ ਵਿੱਚ ਜਿਹੜੇ ਉਹ ਕੀਤੇ ਹੈਗੇ ਆ। ਪਰ ਇਹ ਲਗਾਤਾਰ ਜਿਹੜੇ ਸਿੱਖ ਐਕਟਿਵਿਸਟ ਆ ਉਹ ਆਪਣੀ ਜਿਹੜੀ ਗੱਲ ਆ ਵੱਖ-ਵੱਖ ਮੰਚਾਂ ਦੇ ਜ਼ਰੀਏ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਲੋਕ ਇੰਟਰਨੈਟ ਦੇ ਉੱਤੇ ਓਬਵੀਅਸਲੀ ਕਮੈਂਟਾਂ ਦੇ ਵਿੱਚ ਕਾਫੀ ਇੱਕ ਦੂਜੇ ਨੂੰ ਕੋਈ ਹੱਕ 'ਚ ਕੋਈ ਅਗੇਂਸਟ ਜਿਹੜੀ ਆ ਉਹ ਗੱਲ ਕਰ ਰਿਹਾ ਆ। ਪਰ ਇਹ ਆ ਵੀ ਇਸ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਕਾਫੀ ਜਿਹੜੀ ਚਰਚਾ ਆ ਉਹ ਇੱਕ ਵਾਰੀ ਫੇਰ ਖਾਲਿਸਤਾਨ ਦੀ ਝੰਡਿਆਂ ਦੀ ਜਿਹੜੀ ਉਹ ਦੁਬਾਰਾ ਹੋਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਇਹ ਕਾਫੀ ਵੱਡਾ ਕਹਿ ਸਕਦੇ ਹਾਂ ਵੀ ਇੱਕ ਚਰਚਾ ਦਾ ਵਿਸ਼ਾ ਕਮਿਊਨਿਟੀ ਦੇ ਵਿੱਚ ਵੀਕਐਂਡ ਦੇ ਉੱਤੇ ਬਣਿਆ ਰਿਹਾ ਹੈਗਾ। ਸੋ ਇੱਥੇ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US